ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਭਗਤ ਸਿੰਘ ਦੇ ਸ਼ਹੀਦੀ ਦਿਹਾੜ ਉੱਤੇ ਪੰਜਾਬ ਹਾਊਸ ਵਿੱਚ ਮੁਦੱਸਰ ਇਕਬਾਲ ਭੱਟ ਸਾਹਿਬ ਦੀ ਮੇਜ਼ਬਾਨੀ 'ਚ ਸਭ ਦੋਸਤਾਂ ਨੂੰ ਜੀ ਆਇਆਂ ਨੂੰ। ਭਗਤ ਸਿੰਘ ਹੋਰਾਂ ਦੇ ਦਿਨ ਉੱਤੇ ਸਾਨੂੰ ਪੰਜਾਬੀਆਂ ਨੂੰ ਤਾਂ ਮਾਣ ਹੈ ਹੀ, ਇਸ ਧਰਤੀ ਨੂੰ ਵੀ ਮਾਣ ਹੈ ਕਿ ਜਦ ਵੀ ਤਾਰੀਖ ਲਿਖੀ ਜਾਂਦੀ ਹੈ ਉਹ ਕਾਗਜ਼ ਦੇ ਉੱਤੇ ਸਿਆਹੀ ਨਾਲ ਨਹੀਂ ਲਿਖੀ ਜਾਂਦੀ, ਬਲਕਿ ਸ਼ਹੀਦਾਂ ਦੇ ਲਹੂ ਨਾਲ ਲਿਖੀ ਜਾਂਦੀ ਹੈ। ਤੇ ਪੰਜਾਬ ਦੀ ਤਾਰੀਖ ਦਾ ਸਭ ਤੋਂ ਸੁਚੱਜਾ, ਉੱਚਾ ਤੇ ਸੋਹਣਾ ਬਾਬ ਜਿਹੜਾ ਲਿਖਿਆ ਉਹ ਜਦੀਦ ਪੰਜਾਬ ਦੀ ਤਾਰੀਖ ਭਗਤ ਸਿੰਘ ਨੇ ਆਪਣੇ ਲਹੂ ਨਾਲ ਲਿਖੀ ਤੇ ਸਾਬਤ ਕੀਤਾ ਕਿ ਪੰਜਾਬ ਦੀ ਧਰਤੀ ਕਦੀ ਵੀ ਬਾਂਝ ਨਹੀਂ ਹੁੰਦੀ। ਉਹ ਦੁੱਲੇ ਖਰਲ ਜੈ ਪੁੱਤਰ ਜੰਮਣ ਤੋਂ ਬਾਅਦ ਭਗਤ ਸਿੰਘ ਜੈ ਪੁੱਤਰ ਵੀ ਜੰਮਦੀ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲੇ ਮੈਂ ਅੱਜ ਦੇ ਮੇਜ਼ਬਾਨ, ਅੱਜ ਦੇ ਪੰਜਾਬ ਹਾਊਸ ਦੇ ਆਗੂ ਔਰ ਪੰਜਾਬੀ ਯੂਨੀਅਨ ਦੇ ਚੇਅਰਮੈਨ, ਜਿਨ੍ਹਾਂ ਨੇ ਪੰਜਾਬੀਆਂ ਨੂੰ ਇਕਮੁੱਠ ਕੀਤਾ, ਜਿਹੜੇ ਪੰਜਾਬੀ ਤਹਿਰੀਕ ਨੂੰ ਲੈ ਕੇ ਚੱਲ ਰਹੇ ਨੇ, ਜਿਹੜੇ ਮੁਹੱਬਤ ਦੇ ਵਰਤਾਵੇ ਨੇ, ਜਨਾਬ ਮੁਦੱਸਰ ਇਕਬਾਲ ਭੱਟ ਸਾਹਿਬ, ਉਹਨਾਂ ਨੂੰ ਦਾਵਤ ਦੇਵਾਂਗਾ ਕਿ ਉਹ ਤਸ਼ਰੀਫ ਲਿਆਉਣ ਤੇ ਗੱਲਬਾਤ ਕਰਨ। सज्जनों ते मित्रों, भगत सिंह की कुर्बानी के हवाले नाल ते चूंकि मेरे को बहुत साहिब इलम लोग बैठे ने, कल्याण सिंह ते अलियास घुमन साहब की मौजूदगी शायद मैं वो तारीखी पसे मंजर तो इन्नी अगाही ना दे सका। मैं यही सिर्फ आखना चाहवागा कि पंजाब हाउस जिसका बुनियादी मकसद पंजाबी सूरमियां, पंजाबी अकाबरीन, पंजाबी सूफी शोरा और पंजाबी दे वो लोग जिन्हें पंजाबी जबान वास्ते या पंजाब वास्ते कुर्बानी दी, पंजाब हाउस उन्होंने इज्जत अफजाई वास्ते, उन्होंने याद करने वास्ते और उन्होंने हमेशा जिंदा रखने वास्ते अमली और तहरीरी काम कर रहा है। मैं समझना वा कि असी उस शक्ल च ही उन्होंने लोगों को खराजे तहसीन पेश कर सकते हैं कि उन्होंने लोगों की अमली जो काम है उन्होंने नवी नस्ल तक पहुँचाइए, नवी नस्ल को उन्होंने कामों तो आगाह करिए। वो चाहे कलमी अंदाज हो, तहरीरी अंदाज हो या तहरीकी अंदाज हो। सो असी इनू अपना फर्ज समझते हैं, ये समझते हैं कि असी अपने सूरमियां को याद रखिए। और भगत सिंह एक ऐसा सूरमा सी जिस अपनी जान अपनी मिट्टी ऐसे कुर्बान कर दी। सो असी उन्होंने हमेशा याद करते रहेंगे। अज उन्होंने बरसी के मौके पर इस तकरीब का एहतमाम किया और वो असी पंजाबी के उन्होंने सूझवानों को दावत दी जी वो बारे आगाही पेश करेंगे और उन्होंने बारे जानकारी देंगे कि भगत सिंह ने किहड़े अंदाज और किहड़े वक्त और किस हालात अपना फर्ज अदा किया। मैं तमाम आने वाले दोस्तों का मशकूर तो ममनून हाँ कि उन्होंने अज की इस तकरीब की दावत जाके मैनू शुक्रिया का मौका दिता। बहुत शुक्रिया, बहुत मेहरबानी। ਭਗਤ ਸਿੰਘ, ਰਾਜਗੁਰੂ ਤੇ ਦੱਤ, ਇਹ ਤਿੰਨੇ ਪੰਜਾਬ ਦੇ ਉਹ ਸੂਰਮੇ ਨੇ ਜਿਨ੍ਹਾਂ ਉੱਤੇ ਧਰਤੀ ਹਮੇਸ਼ਾ ਮਾਣ ਕਰਦੀ ਰਹੇਗੀ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਇਹ ਸੋਚ ਕੇ ਆਪਣਾ ਸਿਰ ਉੱਚਾ ਕਰਨਗੀਆਂ ਕਿ ਉਹ ਉਸ ਧਰਤੀ ਤੇ ਜਨਮੇ ਜਿੱਥੇ ਇਹ ਲੋਕ ਵਸਦੇ ਰਹੇ ਤੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਉਸ ਫਾਂਸੀ ਦੇ ਫੰਦੇ ਨੂੰ ਮੁਅਤਬਰ ਕੀਤਾ, ਜਿਹਦੇ ਬਾਅਦ ਪੰਜਾਬੀ ਤਾਰੀਖ ਰੌਸ਼ਨ ਹੋਰ ਰੌਸ਼ਨ ਹੋਈ। ਮੈਂ ਦਾਵਤ ਦੇਵਾਂਗਾ ਜਨਾਬ सहाफत के कायद मोहतरम जनाब काजी तारिक अजीज साहब ਨੂੰ ਆਉਣ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ। सज्जनों ते मित्रों, गल हो रही है भगत सिंह शहीदी दिहाड़ मनाने की ते उस दिहाड़ दे उत्ते पंजाब हाउस दे विच एक इस शानदार तकरीब दी जिथे असीं उहनूं अज अपने पंजाबी दे उस पुत्र नूं खराजे तहसीन पेश कर रहे हैं जिन्हें दुनिया की सब तो वड्डी ताकत दे नाल अड्डा लाया और उन्होंने दसिया कि पंजाब की जिहड़ी सरजमीन है, पाक सरजमीन बांझ नहीं हैगी। ते पंजाब हाउस ते मुदस्सिर इकबाल भट्ट साहब, घुमन साहब,
ਤੇ ਮੈਨੂੰ ਤੇ ਇਹਨਾਂ ਤੇ ਨਾਜ਼ ਹੈ। ਮੈਂ ਜੰਮਪਲ ਤੋਂ ਪੰਜਾਬੀ ਹਾਂ, ਲੇਕਿਨ ਮੈਂ ਇਹਨਾਂ ਵੱਲ ਵੇਖ ਕੇ ਪੰਜਾਬੀ ਹੋਇਆ। ਅਸੀਂ ਭਗਤ ਸਿੰਘ ਤੇ ਉਹਨਾਂ ਦੇ ਜਿਹੜੇ ਸਾਥੀ, ਉਹਨਾਂ ਦਾ ਦਿਨ ਔਰ ਉਹਨਾਂ ਦੀ ਜਿਹੜੀ ਤਹਿਰੀਕ ਸੀ, ਉਹ ਇਨਸ਼ਾਅੱਲਾ ਉਹਦੇ ਤੇ ਅਮਲ ਪੈਰਾ ਰਵਾਂਗੇ ਔਰ ਇਹਨੂੰ ਅੱਗੇ ਵਧਾਉਣ ਵਾਸਤੇ ਭੱਟ ਸਾਹਿਬ ਦੀ ਕਿਆਦਤ ਦੇ ਵਿੱਚ ਹਮੇਸ਼ਾ ਪੰਜਾਬ ਦੀ ਜਿੱਥੇ ਵੀ ਗੱਲ ਹੋਏਗੀ, ਪੰਜਾਬੀ ਲੋਕਾਂ ਦੀ ਜਿੱਥੇ ਗੱਲ ਹੋਏਗੀ, ਜਿੱਥੇ ਪੰਜਾਬ ਦੇ ਹਕੂਕ ਦੀ ਗੱਲ ਹੋਏਗੀ, ਅਸੀਂ ਹਮੇਸ਼ਾ ਉਸੇ ਤਰ੍ਹਾਂ ਹੀ ਕੰਮ ਕਰਾਂਗੇ ਜਿਸ ਤਰ੍ਹਾਂ ਭਗਤ ਸਿੰਘ ਨੇ ਕੀਤਾ ਸੀਗਾ। ਸ਼ੁਕਰੀਆ। ਕਿਰਦਾਰ ਉਦੋਂ ਵੱਡੇ ਮੰਨੇ ਜਾਂਦੇ ਨੇ ਜਦੋਂ ਉਹ ਅਦਬ ਦਾ ਹਿੱਸਾ ਬਣ ਜਾਣ, ਬੋਲੀਆਂ ਦਾ ਹਿੱਸਾ ਬਣ ਜਾਣ, ਸ਼ਾਇਰੀ ਦਾ ਹਿੱਸਾ ਬਣ ਜਾਣ, ਉਹਨਾਂ ਦੇ ਉੱਤੇ ਕਹਾਣੀਆਂ ਲਿਖੀਆਂ ਜਾਣ, ਉਹਨਾਂ ਉੱਤੇ ਫਿਲਮਾਂ ਬਣ। ਭਗਤ ਸਿੰਘ ਔਰ ਉਹਦੇ ਸਾਥੀ ਨਾ ਸਿਰਫ ਪੰਜਾਬੀ ਦੇ ਵਿੱਚ ਅਮਰ ਹੋਏ, ਪੰਜਾਬੀ ਅਦਬ ਦੇ ਵਿੱਚ ਅਮਰ ਹੋਏ, ਉਹਨਾਂ ਉੱਤੇ ਉਰਦੂ ਸ਼ਾਇਰੀ ਵੀ ਹੋਈ, ਬੜੀ ਬਾਕਮਾਲ ਹੋਈ। ਮੌਲਾਨਾ ਜ਼ਫਰ ਅਲੀ ਖਾਨ ਸਾਹਿਬ ਦੇ ਬੜਾ ਕਮਾਲ ਸ਼ੇਰ ਹੈ, शहीदाने वतन के खूने नाहक का अगर सत निकले तो इसके जर्रे जर्रे से भगत और दत्त निकले। ते भगत सिंह अज भी जिंदा है और उन्होंने फाहे लाने वाले लोग, उन्होंने शहीद करने वाले लोग अज भी उनकी लानतां वसूल कर रहे हैं, जिवें उन्हां उत्ते उस दौर के पंजाबियां ने पाईयां सन। पंजाबी की लानत हमेशा अमर हुंदी है। ते मैं दावत देवांगा साडे खित्ते की पहचान, साडी मिट्टी की पहचान, साडे पंजाब की पहचान, बहुत खूबरू इंसान और स्कॉलर डॉक्टर कल्याण सिंह कल्याण होरां नूं कि वो अपने विचार साझे करन। कल्याण जी दीयां गल्लां सुन के असी धरती दे उत्ते लिखी जिहड़ी हर तारीख है, खास तौर पर अपने पंजाब की तारीख पढ़ते वेखते समझते नहीं हाँ, ਉਹਦੇ ਨਾਲ ਮਿਲਦੇ ਹਾਂ। ਕਲਿਆਣ ਜੀ ਸਾਡੇ ਨਾਲ ਉਹਨਾਂ ਕਿਰਦਾਰਾਂ ਨੂੰ ਰੂਸ਼ਨਾਸ ਕਰਾਉਂਦੇ ਨੇ, ਉਹਨਾਂ ਦੀ ਮੁਲਾਕਾਤ ਕਰਾਉਂਦੇ ਨੇ ਜਿਹੜੇ ਇਸ ਧਰਤੀ ਤੇ ਹੋਏ ਔਰ ਜਿਨ੍ਹਾਂ ਨੇ ਇਸ ਧਰਤੀ ਦਾ ਸਿਰ ਉੱਚਾ ਕੀਤਾ, ਜਿਨ੍ਹਾਂ ਨੇ ਇਸ ਧਰਤੀ ਦੀ ਪੱਗ ਦਾ ਸ਼ਿਮਲਾ ਉੱਚਾ ਰੱਖਿਆ। ਜਨਾਬ ਕਲਿਆਣ ਸਿੰਘ ਕਲਿਆਣ ਜੀ। ਸ਼ੁਕਰੀਆ ਨਦੀਮ ਵੀਰ ਜੀ। ਜਦੋਂ ਤੁਹਾਡੀ ਬਹੁਤ ਸੋਹਣੀਆਂ ਮਨਮੋਹਣੀਆਂ ਗੱਲਾਂ ਸੁਣਦੇ ਹਾਂ ਤੇ ਆਪਣਾ ਆਪ ਖਾਲੀ ਪਾਉਂਦੇ ਹਾਂ। ਸਾਡਾ ਇਤਿਹਾਸ ਅਸੀਂ ਉੱਤੇ ਜਿੰਨਾ ਵੀ ਮਾਣ ਕਰੀਏ ਨਾ, ਉਹ ਘੱਟ ਹੈ। ਸਾਡੇ ਇਤਿਹਾਸ ਵਿੱਚ ਐਸੇ ਬਹੁਤ ਸਾਰੇ ਲੋਕ ਜਿਸ ਵੇਲੇ ਪੰਜਾਬ ਦੇ ਵਿੱਚ ਆ ਕੇ ਬੋਲਦੇ ਨੇ ਔਰ ਤਾਨਾ ਮੇਣਾ ਮਾਰਦੇ ਨੇ ਨਾ ਕਿ ਤਾਂ ਤੁਸੀਂ ਹਮਲਾਵਰਾਂ ਨੂੰ ਥਾਂ ਦਿੱਤੀ, ਹਮਲਾਵਰਾਂ ਦਾ ਮੁਕਾਬਲਾ ਨਹੀਂ ਕੀਤਾ, ਤੇ ਉਹਨਾਂ ਨੇ ਸ਼ਾਇਦ ਪੰਜਾਬ ਦਾ ਇਤਿਹਾਸ ਸਹੀ ਤਰੀਕੇ ਨਾਲ ਪੜ੍ਹ ਨਹੀਂ ਸਕੇ। ਅਗਰ ਵੇਖਿਆ ਜਾਵੇ ਤਾਂ ਪੰਜਾਬ ਹੀ ਉਹ ਖਿੱਤਾ ਹੈ ਜਿੱਥੇ ਪੰਜਾਬੀਆਂ ਨੇ ਰਾਜ ਕੀਤਾ। ਬਾਕੀ ਅਗਰ ਤੁਸੀਂ ਪੂਰੇ ਹਿੰਦੁਸਤਾਨ ਔਰ ਪੂਰੇ ਸਾਰਕ ਨੂੰ ਵੇਖ ਲਓ, ਸਾਊਥ ਏਸ਼ੀਆ ਨੂੰ ਵੇਖ ਲਓ, ਉਹਦੇ ਵਿੱਚ ਉਹਨਾਂ ਦੇ ਜਿਹੜੇ ਉਹਨਾਂ ਦੀ ਪੈਦਾ ਹੋਏ, ਜਿਹੜੇ ਉਹਨਾਂ ਦੀ ਮਿੱਟੀ ਦੇ ਪੈਦਾ ਹੋਏ, ਉਹਨਾਂ ਦੇ ਵਿੱਚ ਕਿਸੇ ਨੇ ਰਾਜ ਨਹੀਂ ਕੀਤਾ। ਪੰਜਾਬ ਨੇ ਹਮੇਸ਼ਾ ਜਿਹੜਾ ਹੈ, ਅਗਰ ਬਾਬਾ ਫਰੀਦ ਜੀ ਤੋਂ ਲੈ ਕੇ ਤਰ ਮੀਆਂ ਮੁਹੰਮਦ ਬਖਸ਼ ਤੱਕ, ਸਭ ਕਲਾਸਿਕੀ ਅਦਬ ਦੇ ਵਿੱਚ ਹਮਲਾਵਰਾਂ ਦੀ ਨਿੰਦਿਆ ਮੌਜੂਦ ਹੈ। ਔਰ ਵੇਖੋ ਕਿ ਜਿਸ ਵੇਲੇ ਗੁਰੂ ਨਾਨਕ ਸਾਹਿਬ ਨੇ ਸਾਫ਼ ਕਹਿ ਦਿੱਤਾ ਹੈ, ਪਾਪ ਕੀ ਜੰਜ ਲੈ ਕਾਬਲੋ ਤਾਇਆ, ਜੋਰੀ ਮੰਗੇ ਦਾਨ ਵੇਲਾ ਲੋ। ਸੋ ਉਸ ਦੇ ਵਿੱਚ ਜਿਸ ਵੇਲੇ ਐਮਨਾਬਾਦ ਸ਼ਹਿਰ, ਜਿਸ ਨੂੰ ਸੈਦਪੁਰ ਆਖਿਆ ਜਾਂਦਾ ਸੀ, ਉੱਥੇ ਦੇ ਕਤਲੇਆਮ ਦੇ ਉੱਤੇ ਗੁਰੂ ਸਾਹਿਬ ਨੇ 4 ਸ਼ਬਦ ਉਚਾਰੇ ਔਰ ਪੂਰੀ ਤਫਸੀਲ ਦੱਸੀ ਕਿ ਸੈਦਪੁਰ ਦਾ ਹਾਲ ਕੀ ਸੀ। ਸੋ ਉਹਨਾਂ ਦੇ ਅਣਕੀ ਪੁੱਤਰਾਂ ਨੇ ਉਹ ਕਿਵੇਂ ਪਿੱਛੇ ਰਹਿ ਸਕਦੇ ਸੀ।
10ਵੇਂ ਪਾਤਸ਼ਾਹ, ਬਹੁਤ ਸਾਰੇ ਲੋਕਾਂ ਨੂੰ ਇਹ ਗਲਤਫਹਿਮੀ ਹੈ ਕਿ 10ਵੇਂ ਪਾਤਸ਼ਾਹ ਦੀ ਜੰਗ ਜਿਹੜੀ ਸੀ ਉਹ ਇਸਲਾਮ ਦੇ ਖਿਲਾਫ ਸੀ। ਬਿਲਕੁਲ ਨਹੀਂ ਸੀ। ਇਸਲਾਮ ਦੇ ਕਈ ਘਰਾਣੇ, ਪੀਰ ਬੁੱਧੂ ਸ਼ਾਹ, ਉਹਨਾਂ ਦੇ 4 ਪੁੱਤਰ, ਉਹਨਾਂ ਦੇ ਕਈ 100 ਮੁਰੀਦ ਨੇ ਆਪਣੀ ਜਾਨ ਦੇ ਦਿੱਤੀ ਹੈ ਗੁਰੂ ਸਾਹਿਬ ਵਾਸਤੇ। ਗੁਰੂ ਸਾਹਿਬ ਨੂੰ ਲੁਕਾਇਆ ਕਿੰਨੇ? ਮੁਸਲਮਾਨ ਪਰਿਵਾਰਾਂ ਨੇ। ਗੁਰੂ ਸਾਹਿਬ ਦੇ ਬੱਚਿਆਂ ਨੂੰ ਕਿੰਨੇ ਬਚਾਇਆ? ਮੁਸਲਮਾਨ ਪਰਿਵਾਰਾਂ ਨੇ। ਗੁਰੂ ਸਾਹਿਬ ਦੇ ਜਿਹੜੇ ਗੁਰੂ ਗ੍ਰੰਥ ਸਾਂਭੇ ਆ, ਕਿੰਨੇ ਸਾਂਭੇ ਸੀ? ਮੁਸਲਮਾਨ ਪਰਿਵਾਰਾਂ ਨੇ। ਸੋ ਇਹ ਚੀਜ਼ਾਂ ਮੈਨੂੰ ਨਹੀਂ ਪਤਾ ਕਿਵੇਂ ਪੁੰਗਰ ਗਈਆਂ। ਸਾਡੇ ਇਤਿਹਾਸ ਨੂੰ ਅਸੀਂ ਬਿਲਕੁਲ ਹੀ ਉਹ ਹੈ ਕਿ ਗੁਰੂ ਸਾਹਿਬ ਦੇ 4 ਵੱਡੇ ਪਰਿਵਾਰ ਜਿਹੜੇ ਆ, ਨਬੀ ਖਾਂ ਗਨੀ ਖਾਂ ਪਰਿਵਾਰ ਹੈ, ਰਾਏ ਮਲੇਰਕੋਟਲਾ ਪਰਿਵਾਰ ਹੈ, ਰਾਏ ਕੱਲਾ ਪਰਿਵਾਰ ਹੈ, ਤੇ ਜਿਵੇਂ ਪੀਰ ਬੁੱਧੂ ਸ਼ਾਹ ਪਰਿਵਾਰ ਹੈ, ਗੁਰੂ ਸਾਹਿਬ ਨਾਲ ਸੰਬੰਧਿਤ 4 ਵੱਡੇ ਪਰਿਵਾਰ ਨੇ ਜਿਹੜੇ ਅੱਜ ਵੀ ਮੌਜੂਦ ਨੇ। ਔਰ ਫਿਰ ਉਸ ਤੋਂ ਬਾਅਦ ਅਗਰ ਵੇਖਿਆ ਜਾਏ ਤੇ ਹਮਲਾਵਰਾਂ ਦੀ ਪੰਜਾਬੀਆਂ ਨੇ ਹੀ, ਇੱਕ ਇਤਿਹਾਸ ਹੈ ਸਾਡਾ ਕਿ ਪੰਜਾਬੀਆਂ ਨੇ ਹਮਲਾਵਰਾਂ ਦਾ ਨਾ ਸਿਰਫ ਰਾਹ ਡਕਿਆ ਬਲਕਿ ਉਹਨੂੰ ਇਸ ਹੱਦ ਤੱਕ ਮਜਬੂਰ ਕਰ ਦਿੱਤਾ ਕਿ ਉਹ ਪੰਜਾਬ ਦੇ ਖਿੱਤੇ ਤੋਂ ਘਬਰਾਉਣ ਲੱਗ ਪਏ, ਆਉਣ ਤੋਂ ਘਬਰਾਉਣ ਲੱਗ ਪਏ। 1762 ਦਾ ਵੱਡਾ ਘੱਲੂਘਾਰਾ ਇਸ ਗੱਲ ਦਾ ਗਵਾਹ ਹੈ ਕਿ 3.5 ਲੱਖ ਪੰਜਾਬੀਆਂ ਦਾ ਕਤਲੇਆਮ ਕੀਤਾ ਗਿਆ। ਪਰ ਉਹ ਫਿਰ ਇੱਥੋਂ ਦੀ ਨਹੀਂ ਲੰਘ ਸਕੇ। ਅਗਰ ਬਾਅਦ ਦੇ ਵਿੱਚ ਵੇਖਿਆ ਜਾਵੇ ਕਿ ਜਦੋਂ ਪੰਜਾਬੀਆਂ ਦਾ ਰਾਜ ਆਇਆ ਤੇ ਬਹੁਤ ਸਾਰੇ ਲੋਕਾਂ ਨੂੰ ਇਹੋ ਹੀ ਨਹੀਂ ਪਤਾ ਹੁੰਦਾ ਕਿ 12 ਮਿਸਲਾਂ ਸਨ ਸਿੱਖਾਂ ਦੀਆਂ। ਉਹਨਾਂ 12 ਮਿਸਲਾਂ ਦੇ ਵਿੱਚੋਂ ਇੱਥੇ ਜਿਹੜੀ ਮਿਸਲ ਰਾਜ ਕਰ ਰਹੀ ਸੀ ਉਹ ਮੁਸਲਮਾਨਾਂ ਤੇ ਜ਼ੁਲਮ ਕਰ ਰਹੀ ਸੀ, ਭੰਗੀ ਮਿਸਲ। ਤੇ ਭੰਗੀ ਮਿਸਲ ਨੂੰ ਜਿਹੜਾ ਹੈ ਮੁਸਲਮਾਨ ਜਦੋਂ ਤੰਗ ਆਏ ਤੇ ਉਹਨਾਂ ਨੇ ਖੁਦ ਬੁਲਾ ਲਿਆ ਮਹਾਰਾਜਾ ਰਣਜੀਤ ਸਿੰਘ। ਉਸ ਵੇਲੇ ਮੁਸਲਮਾਨਾਂ ਦੀ ਆਬਾਦੀ ਪੰਜਾਬ ਦੇ ਵਿੱਚ 56% ਮੁਸਲਮਾਨ ਸੀ, 26% ਹਿੰਦੂ ਪੰਜਾਬੀ ਸੀ, ਸਿਰਫ 14% ਸਿੱਖ ਪੰਜਾਬੀ ਸੀ। ਇਹ ਪੰਜਾਬ ਦਾ ਉਸ ਵੇਲੇ ਦਾ ਪਹਿਲਾ ਮਰਦਮਸ਼ੁਮਾਰੀ ਹੈ। ਔਰ ਮੁਸਲਮਾਨ ਲੈ ਕੇ ਆਏ ਮਹਾਰਾਜਾ ਰਣਜੀਤ ਸਿੰਘ ਕਿ ਆਓ ਰਾਜ ਕਰੋ, ਇੱਥੇ ਦਰਬਾਰ ਬਣਾਓ। ਪਰ ਉਹਨਾਂ ਨੇ ਆਪਣੇ 3 ਫੈਸਲੇ ਵੀ ਮਨਵਾਏ ਆ। ਬਹੁਤ ਸਾਰੇ ਲੋਕਾਂ ਨੂੰ ਇਹ ਤਾਂ ਪਤਾ ਹੀ ਨਹੀਂ ਹੈਗਾ ਕਿ ਯਾਰ ਕਿਹੜੇ ਫੈਸਲੇ ਮਨਵਾਏ। ਨੰਬਰ 1, ਮੁਸਲਮਾਨਾਂ ਨੇ ਕਿਹਾ ਕਿਉਂਕਿ ਸਾਡੇ ਸਾਰੇ ਲੋਕ ਜਿਹੜੇ ਹੈ ਅਰਬੀ ਫਾਰਸੀ ਪੜ੍ਹਾਉਂਦੇ ਆ, ਤੁਸੀਂ ਇੱਥੇ ਪੰਜਾਬੀ ਲਾਗੂ ਨਾ ਕਰੋ ਹਲੇ। ਇਹ ਖਾਲਸਾ ਦਰਬਾਰ ਦੇ ਵਿੱਚ ਬਕਾਇਦਾ ਰਿਕਾਰਡ ਮੌਜੂਦ ਹੈ ਇਸ ਦਾ, ਔਰ ਉਹ ਫਕੀਰਖਾਨਾ ਮਿਊਜ਼ੀਅਮ ਦੇ ਵਿੱਚ ਰਿਟਨ ਪਏ ਹੋਏ ਨੇ, ਫਾਰਸੀ ਦੇ ਵਿੱਚ ਰਿਟਨ ਪਏ ਹੋਏ। ਦੂਸਰਾ ਇਹ ਸੀ ਕਿ ਸਾਡਾ ਕਾਜ਼ੀ ਸਿਸਟਮ ਹੈ, ਕਾਨੂੰਨ ਸਾਡਾ ਸ਼ਹਿਰੀ ਕਾਨੂੰਨ ਹੈ, ਤੁਸੀਂ ਇਹਨੂੰ ਨਹੀਂ ਬਦਲੋਗੇ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨਾਲ ਇਹ ਵੀ ਮੰਨ ਲਈ। ਔਰ ਤੀਸਰਾ ਐਜੂਕੇਸ਼ਨ ਸਿਸਟਮ ਸੀ ਕਿ ਉਹ ਨਹੀਂ ਬਦਲੋਗੇ, ਉਹ ਵੀ ਨਹੀਂ ਬਦਲੇ। 3 ਵੱਡੀਆਂ ਮਿਨਿਸਟਰੀਆਂ ਜਿਹੜੀਆਂ ਸੀ ਉਹ ਉਸ ਵੇਲੇ ਦੇ ਫਕੀਰ ਨੂਰਉਦੀਨ ਕੋ ਸਿੰਘ। ਸੋ ਇਹ ਚੀਜ਼ਾਂ ਜਿਹੜੀਆਂ ਨੇ ਦੱਸਣੀਆਂ ਆਮ ਲੋਕਾਈ ਲਈ ਵਿੱਚ ਬਹੁਤ ਜ਼ਰੂਰੀ ਹੈ। ਫਿਰ ਉਸ ਤੋਂ ਬਾਅਦ ਅਗਰ ਇਤਿਹਾਸ ਵੇਖਿਆ ਜਾਵੇ ਤੇ 23 ਸਾਲ ਦਾ ਬੱਚਾ ਕੀ ਸੋਚ ਸਕਦਾ ਹੈ। ਭਗਤ ਸਿੰਘ ਦਾ ਜਨਮ ਜਿਹੜਾ ਹੈ ਲੈਲਪੁਰ ਤੇ ਜੜਾਂਵਾਲੇ ਦੇ ਦਰਮਿਆਨ ਇੱਕ ਪਿੰਡ ਹੈ ਬੰਗੇ, ਉਹਦੇ ਵਿੱਚ ਹੋਇਆ। ਔਰ ਫਿਰ ਪੜ੍ਹਨ ਵਾਸਤੇ ਇੱਥੇ DAP ਕਾਲਜ ਸੀ, ਉਹ ਜਿਹੜਾ ਹੁਣ ਸਿਵਲ ਲਾਈਨ ਕਾਲਜ ਹੈ ਉਹਦਾ ਨਾਮ ਬਦਲ ਦਿੱਤਾ ਹੈ, ਤੇ ਉਹ ਉੱਥੇ ਉਹਦਾ ਦਾਖਲਾ ਹੋ ਰਿਹਾ। ਉਹ ਉਹਨਾਂ ਖਿਆਲਾਤ ਜਿਹੜੇ ਸੁਰਖਿਆਂ ਦੇ ਖਿਆਲਾਤ ਤੋਂ ਮੁਤਾਸਰ ਸੀ, ਇਸ ਕੋਈ ਹਰਜ ਨਹੀਂ ਹੈ ਦੱਸਣ 'ਚ। ਤੇ ਇੱਥੇ ਹੀ ਉਹ ਸਾਰੀ ਪਲਾਨਿੰਗ ਕਰਦੇ ਸੀ ਕਿ ਅਸੀਂ ਆਪਣੇ ਪੰਜਾਬ ਦੇ ਵਿੱਚ, ਅੱਛਾ ਪੰਜਾਬ ਦਾ ਖਿੱਤਾ 29 ਮਾਰਚ 1849 ਤੋਂ ਲੈ ਕੇ ਕਦੀ ਵੀ ਉਹਨਾਂ ਨੇ ਮੰਨਿਆ ਹੀ ਨਹੀਂ ਸੀ ਹੈ ਅੰਗਰੇਜ਼ਾਂ ਨੂੰ। ਤੁਸੀਂ ਉਸ 1857 ਦੀ ਜੰਗ ਆਜ਼ਾਦੀ ਵੇਖ ਲਓ, ਔਰ ਉਸ ਤੋਂ ਬਾਅਦ ਜਿੰਨੀਆਂ ਵੀ ਤਹਿਰੀਕਾਂ ਨੇ, ਪਗੜੀ ਸੰਭਾਲ ਜੱਟਾ, ਬੜਬੜ ਜੱਟ, ਗੁਰਦੁਆਰਾ ਸੁਧਾਰ ਲਹਿਰ, ਕੋਈ ਵੀ ਕੂਕਾ ਲਹਿਰ, ਕੋਈ ਵੀ ਤਹਿਰੀਕ ਲੈ ਲਓ, ਲੇਕਿਨ ਤਹਿਰੀਕਾਂ ਚੱਲਦੀਆਂ ਰਹੀਆਂ, ਤਹਿਰੀਕਾਂ ਰੁਕੀਆਂ ਨਹੀਂ।
ਭਗਤ ਸਿੰਘ ਵੀ ਇੱਕ ਤਹਿਰੀਕ ਦਾ ਨਾਂ ਸੀ ਔਰ ਉਸਨੇ ਆਮ ਪੰਜਾਬੀ ਦੇ ਦਿਲ ਦੇ ਵਿੱਚ ਇਹ ਸ਼ਮਾ ਰੋਸ਼ਨ ਕਰ ਦਿੱਤੀ ਕਿ ਅਸੀਂ ਆਜ਼ਾਦ ਹੋਣਾ ਹੈ ਔਰ ਉਹਨਾਂ ਨੇ ਆਜ਼ਾਦੀ ਲਈ ਰਾਜਗੁਰੂ, ਦੱਤ ਤੇ ਭਗਤ ਸਿੰਘ, ਮੈਂ ਤਿੰਨੇ ਨਾਂ ਇਸ ਕਰਕੇ ਮੈਂ ਕਹਿ ਰਿਹਾ ਬਾਰ-ਬਾਰ ਕਿ ਤਿੰਨੇ ਨਾਂ ਲਓ ਕਿ ਉਹਨਾਂ ਦੀ ਕੁਰਬਾਨੀ ਲਾਸਾਨੀ ਹੈ। ਉਹਨਾਂ ਨੇ ਜਿਹੜੀ ਪਲਾਨਿੰਗ ਕੀਤੀ ਹੈ ਉਹ ਮੌਜੂਦਾ ਓਵਲ ਦੇ ਗਰਾਊਂਡ, ਉਸ ਵੇਲੇ ਚਾਰ ਦੀਵਾਰੀ ਨਹੀਂ ਸੀ ਹੈ, ਗਵਰਨਮੈਂਟ ਕਾਲਜ ਜਿਸ ਯੂਨੀਵਰਸਿਟੀ ਦੀ, ਉੱਥੇ ਬਿਲਕੁਲ ਜਿੱਥੇ ਆਪਣਾ ਹੁਣ ਇੱਕ ਉਹ ਬਣਾਇਆ ਹੋਇਆ ਸੀ ਅੰਗਰੇਜ਼ਾਂ ਨੇ, ਉੱਥੇ ਬਹਿਣ ਵਾਸਤੇ ਥਾਂ ਬਣਾਈ ਹੋਈ ਸੀ ਓਵਲ ਦੇ ਗਰਾਊਂਡ 'ਚ, ਉੱਥੇ ਉਹਦੇ ਉੱਤੇ ਬਹਿ ਕੇ ਬੈਂਚ ਸੀ, ਉਹ ਬੈਂਚ ਅਜੇ ਵੀ ਉਸੇ ਤਰ੍ਹਾਂ ਮੌਜੂਦ ਨੇ, ਉਹਨਾਂ ਬੈਂਚਾਂ ਤੇ ਬਹਿ ਕੇ ਪਲੈਨਿੰਗ ਕੀਤੀ ਕਿ ਕਿਵੇਂ ਸਰਕਾਰ ਨੂੰ ਟਫ ਟਾਈਮ ਦੇਣਾ ਹੈ। ਸੋ ਉਹਨਾਂ ਨੇ ਇੱਕ ਟਫ ਟਾਈਮ ਦਿੱਤਾ ਔਰ ਆਪਣੀ ਲਾਸਾਨੀ ਕੁਰਬਾਨੀ ਦੇ ਕੇ ਪੰਜਾਬ ਦੇ ਵਿੱਚ ਉਹ ਆਪਣਾ ਜਿਹੜਾ ਹੈ, ਉਹ ਲੋਕ ਉਸ ਵੇਲੇ ਇਹ ਕਹਿ ਰਹੇ ਸੀ ਕਿ ਇਹ ਤੇ ਪਾਗਲਪਨ ਹੈ, ਉਸ ਵੇਲੇ ਲੋਕਾਂ ਨੇ ਕਿਹਾ, ਲੇਕਿਨ ਉਸ ਦਾ ਖੂਨ ਨਾ ਹਰ ਜਵਾਨ ਦੇ ਵਿੱਚ ਦੌੜ ਰਿਹਾ ਸੀ। ਉਹ ਇਸ ਤਰ੍ਹਾਂ ਸੀ ਕਿ ਉਹਨੇ ਜਿਹੜੀ ਸ਼ਮਾ ਜਲਾ ਦਿੱਤੀ ਸੀ, ਉਹ ਹਰ ਬੰਦਾ ਬਦਲਾ ਲੈਣ ਦੇ ਉਹਦੇ ਵਿੱਚ ਹੋਇਆ। ਜਿਸ ਵੇਲੇ ਜਨਰਲ ਡਾਇਰ ਨੇ ਜਲਿਆਂਵਾਲਾ ਬਾਗ ਦੇ ਉੱਤੇ ਜੋ ਕਲੂਕਾਰਾ ਕੀਤਾ, ਜੋ ਉਸ ਹਮਲਾ ਕੀਤਾ, ਤੇ ਉਸ ਦਾ ਬਦਲਾ ਵੀ ਉਦਮ ਸਿੰਘ ਨੇ ਲਿਆ। ਔਰ ਜਿਸ ਵੇਲੇ ਉਹਦੇ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਉਹਨੇ ਆਪਣਾ ਨਾਂ ਕੀ ਦੱਸਿਆ। ਜਨਰਲ ਡਾਇਰ ਨੇ ਪੁੱਛਿਆ ਸੀ ਉਹਦੇ ਕੋਲੋਂ, ਮਰਨ ਲੱਗਿਆ ਉਹਨੇ ਪੁੱਛਿਆ ਕਿ ਤੂੰ ਕੌਣ ਹੈ, ਉਹਨੇ ਆਪਣਾ ਨਾਂ ਦੱਸਿਆ, ਰਾਮ ਮੁਹੰਮਦ ਸਿੰਘ ਆਜ਼ਾਦ। ਸੋ ਇਹ ਸੂਰਮਿਆਂ ਨੂੰ ਅਸੀਂ ਕਿਵੇਂ ਭੁੱਲ ਸਕਦੇ। ਇੱਕ ਹੋਰ ਗੱਲ ਕਿ ਉਸ ਵੇਲੇ ਦੇ ਤਿੰਨ ਵੱਡੀ ਗੱਦੀਆਂ ਨੇ ਕੀਤਾ ਸੀ ਕਿ 1857 ਦੀ ਜਿਹੜੀ ਜੰਗ ਸੀ ਉਹਦੇ ਵਿੱਚ 30,000 ਦੇ ਕਰੀਬ ਮੁਸਲਮਾਨਾਂ ਨੂੰ ਮਾਰਿਆ ਗਿਆ ਸੀ। ਬਹੁਤ ਸਾਰੀਆਂ ਉਹਦੇ ਵਿੱਚ ਮੈਂ ਫਰੋਲੇ ਕਾਗਜ਼ ਫਰੋਲੇ ਤੇ ਉਹਦੇ ਵਿੱਚ 30,000 ਦਾ ਦੱਸਿਆ, ਔਰ ਇਹ ਬੜੀ ਖਤਰਨਾਕ, ਲੋਕਾਂ ਨੂੰ 3,000 ਦਾ ਪਤਾ ਸੀ, 30,000 ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ 30 ਵੱਡੀ ਗੱਦੀਆਂ ਨੇ। ਰਾਏ ਅਹਿਮਦ ਖਾਨ ਖਰਲ ਦੇ ਨਾਲ ਇੱਕ ਵੱਡੀ ਗਿਣਤੀ ਸੀ ਮੁਸਲਮਾਨਾਂ ਦੀ, ਔਰ ਉਹਨਾਂ ਪੱਟੀਆਂ ਨੇ, ਉਹਨਾਂ ਨਾਲ ਦੇ ਆਸੇ-ਪਾਸੇ ਦੇ ਪਿੰਡਾਂ ਨੇ, ਔਰ ਬੜੀ ਦੂਰ ਤੱਕ ਫੈਲੈਲਪੁਰ ਤੋਂ ਸਾਈਵਾਲ ਤੋਂ ਜਿਹੜਾ ਹੈ ਮੁਲਤਾਨ ਤੱਕ ਲੋਕਾਂ ਨੇ, ਜਿਹੜਾ ਹੈ ਮੁਲਤਾਨ ਤੋਂ ਬਹਾਵਲਪੁਰ ਤੱਕ ਲੋਕਾਂ ਨੇ ਸਾਥ ਦਿੱਤਾ ਸੀ। ਉਹ 30,000 ਲੋਕਾਂ ਨੇ ਕੁਰਬਾਨੀ ਦਿੱਤੀ ਸੀ। ਇਹ ਵੀ ਗਲਤ ਹੈ ਕਿ ਕੁਰਬਾਨੀ ਜਿਹੜੀ ਹੈ ਇਕੱਲੇ ਸਿੱਖਾਂ ਨੇ ਨਹੀਂ ਦਿੱਤੀ ਹੈ। ਇੱਥੇ ਬਹੁਤ ਸਾਰੇ ਐਸੇ, ਅਗਰ ਤੁਸੀਂ ਪੰਜਾਬੀਆਂ ਨੂੰ ਮਜ਼ਹਬ ਵਾਈਜ਼ ਤਕਸੀਮ ਕਰਦੇ ਹੋ ਤਾਂ ਬਹੁਤ ਸਾਰੇ ਜ਼ਿਆਦਾ ਮੁਸਲਮਾਨਾਂ ਨੇ ਦਿੱਤੀ। ਮੈਂ ਜਿਸ ਵੇਲੇ ਅੱਖਰਾਂ ਦੀ ਗੱਲ ਕਰਦਾ ਵਾਂ, ਸਿੱਖਾਂ ਨਾਲ ਵੀ ਸਾਂਝ ਕਰਦਾ, ਤੇ ਉਹ ਕਹਿ ਰਹੇ ਕਿ ਨਹੀਂ ਯਾਰ ਇਹ ਤੁਹਾਨੂੰ ਕਿੱਥੋਂ ਲੱਭੇ। ਮੈਂ ਕਿਹਾ ਜੀ ਇੱਥੋਂ ਹੀ ਲੱਭਦੇ ਆ ਕਾਗਜ਼। ਇਹ ਕਾਗਜ਼ ਜਿਹੜੇ ਆ ਉੱਥੇ ਪਏ ਹੋਏ ਨੇ, ਆਪਣਾ ਸਾਡੇ ਹਾਈ ਕੋਰਟ ਦੇ ਵਿੱਚ ਪਏ ਹੋਏ ਨੇ, ਸਾਰੇ ਫੈਸਲੇ ਹਾਈ ਕੋਰਟ ਦੇ ਵਿੱਚ ਪਏ ਹੋਏ। ਸੋ 21 ਫਰਵਰੀ ਦੀ ਇੱਕ ਕਿਤਾਬ ਆਈ ਹੈ, ਸਾਡੇ ਦੋਸਤ ਨੇ ਲਿਖ ਦਿੱਤੀ, ਔਰ ਉਹਦੇ ਵਿੱਚ ਸਾਰਾ ਕੁਝ ਸਹੀ ਲਿਖ ਛੱਡਿਆ ਕਿ ਕਿਹੜੇ ਬੰਦੇ ਨੇ ਕੀ ਕੁਝ ਕੀਤਾ। ਸੋ ਇਹਨਾਂ ਸਾਰੀਆਂ ਤਹਿਰੀਕਾਂ ਨੂੰ ਜਿਹੜੀ ਬਾਅਦ ਚ ਚੱਲੀਆਂ ਨੇ, ਉਹਦੇ ਵਿੱਚ ਭਗਤ ਸਿੰਘ ਦਾ ਨਾਂ ਕਿਸੇ ਨਾ ਕਿਸੇ ਤੌਰ ਤੇ ਜ਼ਰੂਰ ਲਿਆ ਗਿਆ, ਚਾਹੇ ਉਹ 23 ਮਾਰਚ 1940 ਦੀ ਵੀ ਹੋਵੇ। 23 ਮਾਰਚ 1940 ਦੀ ਅਸੀਂ ਜਿਹੜੀ ਪਿਛਲੇ ਅਸੀਂ ਗੱਲ ਕਰ ਚੁੱਕੇ ਹਾਂ, ਤੇ ਉਹਦੇ ਵਿੱਚ ਵੀ ਅਸੀਂ ਇਹੋ ਹੀ ਕਹਿ ਰਹੇ ਕਿ ਇਹ ਸੈਮੀਨਾਰ ਹੋਇਆ ਹੀ ਭਗਤ ਸਿੰਘ ਵਾਸਤੇ ਸੀ, ਔਰ ਭਗਤ ਸਿੰਘ ਦੀ ਵਜ੍ਹਾ ਤੋਂ ਹੀ ਕਾਫੀ ਲੋਕ ਜਿਹੜੇ ਸੀ ਆ ਚੁੱਕੇ ਸੀ। ਸੋ ਇਹ ਹੈ ਕਿ ਭਗਤ ਸਿੰਘ ਦਾ ਰੋਲ ਜਿਹੜਾ ਹੈ 1931 ਤੋਂ ਬਾਅਦ ਸਾਡੀ ਆਜ਼ਾਦੀ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਸੀ, ਉਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਔਰ ਚੰਗੀ ਗੱਲ ਹੈ ਕਿ ਮੈਂ ਧੰਨਵਾਦੀ ਹਾਂ ਪੰਜਾਬੀ ਮੀਡੀਆ ਗਰੁੱਪ ਦੇ ਚੇਅਰਮੈਨ ਮੁਦੱਸਰ ਇਕਬਾਲ ਭੱਟ ਜੀ ਦਾ ਕਿ ਉਹਨਾਂ ਨੇ ਇੱਕ ਅੱਛਾ ਮੌਜੂ ਚੁਣਿਆ। ਇਹ ਭਗਤ ਸਿੰਘ ਜਿਹੜਾ ਹੈ, ਇਸ ਦੇ ਉੱਤੇ ਸਾਨੂੰ ਥਾਂ ਜਾਣਾ ਚਾਹੀਦਾ ਹੈ। ਔਰ ਹਮੇਸ਼ ਦੀ ਤਰ੍ਹਾਂ ਮੁਦੱਸਰ ਇਕਬਾਲ ਭੱਟ ਜੀ ਵਧਾਈ ਦੇ ਪਾਤਰ ਹਨ
ਕਿ ਉਹਨਾਂ ਨੇ ਜਿਹੜੇ ਨਾਬਰੀ ਤਹਿਰੀਕਾਂ ਦੇ ਜਿਹੜੇ ਬਾਨੀ ਸੀ, ਜਾਂ ਉਹ ਤਹਿਰੀਕਾਂ ਜਿਨ੍ਹਾਂ ਦੀ ਖੂਨ ਦੇ ਰਾਹੀਂ, ਜਿਵੇਂ ਰਜ਼ਾ ਵੀਰ ਜੀ ਨੇ ਦੱਸਿਆ ਹੈ ਕਿ ਇਤਿਹਾਸ ਜਿਹੜਾ ਹੈ ਖੂਨ ਨਾਲ ਰਚਿਆ ਜਾਂਦਾ ਹੈ। ਸੋ ਉਹ ਜਿਹੜੀ ਹੈ ਸੀ ਕਿ ਤਸਵਰ, ਇਹ ਦੁਬਾਰਾ ਰਿਵਾਈਵਲ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਔਰ ਜਿੱਥੇ ਇਹ ਹੈ ਕਿ ਸਾਡੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਉਹਨਾਂ ਨੇ ਆ ਕੇ ਇੱਕ ਯੋਗਦਾਨ ਪਾਇਆ, ਉੱਥੇ ਇਹ ਵੀ ਜ਼ਰੂਰੀ ਹੈ ਭੱਟ ਸਾਹਿਬ ਕਿ ਇਹ ਅਸੀਂ ਆਮ ਲੋਕਾਈ ਵੱਲ ਲੈ ਕੇ ਜਾਈਏ। ਪੰਜਾਬ ਹਾਊਸ ਇੱਕ ਸਾਰਿਆਂ ਨੂੰ ਪਤਾ ਹੈ ਕਿ ਪੰਜਾਬੀ ਦੇ ਵਾਸਤੇ ਇੱਕ ਮਾਣਿਓ ਨਾਮ ਬਣ ਚੁੱਕਿਆ ਹੈ। ਸੋ ਅਸੀਂ ਇਹਨੂੰ ਆਮ ਲੋਕਾਈ ਵਿੱਚ ਲੈ ਕੇ ਜਾਣਾ ਜ਼ਰੂਰੀ ਹੈ। ਔਰ ਇਹ ਭੱਟ ਸਾਹਿਬ ਤੁਹਾਡੇ ਹੱਥੋਂ ਹੀ ਹੋ ਸਕਦਾ ਹੈ। ਤੁਸੀਂ ਹੀ ਸਾਡੀ ਪੱਗ ਹੋ, ਤੁਸੀਂ ਸਾਡਾ ਸ਼ਿਮਲਾ ਹੋ, ਕਿਉਂਕਿ ਪਿਛਲੇ 30 ਸਾਲ ਜਿਵੇਂ ਤੁਸੀਂ ਕੱਟੇ ਆ, ਸਾਡੇ ਦਿਲਾਂ ਦੇ ਵਿੱਚ ਲਿਖੇ ਹੋਏ ਨੇ। ਤੁਸੀਂ ਹੀ ਇਹ ਦੁਬਾਰਾ ਰਿਵਾਈਵਲ ਕੀਤਾ ਪੰਜਾਬੀ ਦਾ। ਘੁੰਮਣ ਸਾਹਿਬ ਤੁਸੀਂ ਵੀ ਇਸ ਭੱਟ ਸਾਹਿਬ ਦੇ ਬਾਹ ਬੇਲੀ ਬਣੇ ਸੀ, ਤੇ ਸੋ ਅਸੀਂ ਵੀ ਉਹਨਾਂ ਦੇ ਬਾਹ ਬੇਲੀ ਬਣੇ ਆ। ਤੁਸੀਂ ਮਾਣਯੋਗ ਨਾਮ, ਅਸੀਂ ਇਹਨੂੰ, ਇਸ ਤਹਿਰੀਕ ਨੂੰ, ਜਿਹੜੀ ਭਗਤ ਸਿੰਘ ਦੀ ਤਹਿਰੀਕ ਹੈ, ਜਿਹੜੀ ਨਾ ਆਜ਼ਾਦੀ ਦੀ ਨਹੀਂ, ਸ਼ਊਰ ਦੀ ਤਹਿਰੀਕ ਹੈ, ਆਮ ਆਦਮੀ ਦੀ ਲਈ ਉਹਨਾਂ ਦੀ ਇਹ ਤਹਿਰੀਕ ਜਿਹੜੀ ਸੀ, ਇਹ ਆਪਣੇ ਆਪ ਤੋਂ ਆਜ਼ਾਦੀ ਦੀ ਸੀ ਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਵੀ ਗੁਲਾਮ ਕੀਤਾ ਹੋਇਆ ਹੈ। ਸੋ ਉਸ ਦੇ ਵਿੱਚ ਇੱਕ ਸ਼ਊਰ ਰੱਖਦੀ ਸੀ, ਇਲਮ ਰੱਖਦੀ ਸੀ, ਜਾਣਕਾਰੀ ਦੀ ਤਹਿਰੀਕ ਸੀ। ਸੋ ਇਸ ਤਹਿਰੀਕ ਨੂੰ ਆਮ ਪੰਜਾਬੀਆਂ ਦੇ ਵਿੱਚ ਲਿਜਾਣਾ ਬਹੁਤ ਜ਼ਰੂਰੀ ਹੈ। ਔਰ ਇਹ ਭੱਟ ਸਾਹਿਬ ਤੁਸੀਂ ਹੀ ਕਰ ਸਕਦੇ ਹੋ, ਤੁਸੀਂ ਹੀ ਸਾਡੀ ਉਮੀਦ ਦੀ ਸ਼ਮਾ ਹੋ। ਸੋ ਅਸੀਂ ਆਸ ਰੱਖਦੇ ਹਾਂ ਕਿ ਇਸ ਸੈਮੀਨਾਰ ਨੂੰ ਅਸੀਂ ਆਉਣ ਵਾਲੇ ਵੇਲੇ ਦੇ ਵਿੱਚ ਜਿਹੜਾ ਹੈ ਆਮ ਲੋਕਾਈ ਵਿੱਚ ਲੈ ਕੇ ਜਾਈਏ। ਬਹੁਤ ਸ਼ੁਕਰੀਆ, ਧੰਨਵਾਦ। ਸ਼ੁਕਰੀਆ ਵੀਰ ਕਲਿਆਣ ਜੀ। ਪੰਜਾਬ ਹਾਊਸ ਦਾ ਬੁਨਿਆਦੀ ਮਕਸਦ ਇਹ ਹੈ ਕਿ ਨਵੀਂ ਨਸਲ ਨੂੰ ਔਰ ਆਪਣੇ ਪੰਜਾਬੀਆਂ ਨੂੰ, ਆਪਣੇ ਭਰਾਵਾਂ ਨੂੰ ਉਹਨਾਂ ਤਾਰੀਖੀ ਲੋਕਾਂ ਨਾਲ, ਤਹਿਰੀਕਾਂ ਨਾਲ, ਉਹਨਾਂ ਤਾਰੀਖੀ ਗੱਲਾਂ ਨਾਲ ਮੁਤਾਰਫ ਕਰਵਾਉਣਾ, ਉਹਨਾਂ ਨੂੰ ਯਾਦ ਕਰਵਾਉਣਾ ਜਿਹੜੀਆਂ ਅਸੀਂ ਜ਼ਮਾਨੇ ਦੇ ਅਸਰੀ ਤਕਾਜ਼ਿਆਂ ਦੀ ਗਰਦ ਪਿੱਛੇ ਭੁੱਲ ਰਹੇ ਹਾਂ। ਤੇ ਮੁਦੱਸਰ ਇਕਬਾਲ ਭੱਟ ਸਾਹਿਬ ਸਰਾਹਣਯੋਗ ਨੇ ਇਸ ਮਾਮਲੇ 'ਚ ਕਿ ਉਹਨਾਂ ਨੇ ਪੰਜਾਬ ਹਾਊਸ ਦੀ ਨੀਂਹ ਰੱਖੀ, ਔਰ ਅੱਜ ਇਹ ਪੰਜਾਬ ਹਾਊਸ ਆਪਣੇ ਜਿਹੜਾ ਇੱਕ ਮਰਕਜ਼ੀ ਖਿਆਲ ਜਿਹੜਾ ਲੈ ਕੇ ਟੁਰਿਆ ਸੀ, ਉਹਨੂੰ ਇਹ ਤਫਸੀਲ ਵੱਲ ਦੀ ਜਾ ਰਿਹਾ ਹੈ। ਭਗਤ ਸਿੰਘ ਹੋਰਾਂ ਆਪਣੇ ਸਾਥੀਆਂ ਦੇ ਨਾਲ ਆਪਣੀ ਜ਼ਿੰਦਗੀ ਕੁਰਬਾਨ ਕੀਤੀ। ਕਿਸੇ ਵੀ ਖਿੱਤੇ ਵਾਸਤੇ ਜਾਨ ਕੁਰਬਾਨ ਕਰਨਾ ਸਭ ਤੋਂ ਵੱਡਾ ਕੰਮ ਹੁੰਦਾ ਹੈ, ਇਹ ਸਭ ਤੋਂ ਉਤਲਾ ਦਰਜਾ ਹੈ। ਲੇਕਿਨ ਮੈਂ ਸਮਝਦਾ ਹਾਂ ਕਿ ਵੇਲੇ ਦੇ ਨਾਲ ਨਾਲ ਕੁਰਬਾਨੀ ਦੇ ਰੰਗ ਬਦਲ ਗਏ ਨੇ। ਅੱਜ ਦੀ ਕੁਰਬਾਨੀ ਜਾਨ ਦੇ ਨਾਲ ਨਾਲ ਮਾਲ, ਜ਼ਰ ਔਰ ਆਪਣੇ ਵਸਾਇਲ ਦੀ ਕੁਰਬਾਨੀ ਵੀ ਹੈ, ਔਰ ਇਹ ਵੀ ਉਤਨੀ ਹੀ ਵੱਡੀ ਕੁਰਬਾਨੀ ਹੈ ਜਿਤਨੀ ਕੁਰਬਾਨੀ ਉਹ ਸੀ। ਮੈਂ ਜਿਨ੍ਹਾਂ ਨੂੰ ਦਾਵਤ ਦੇਣ ਜਾ ਰਿਹਾ ਹਾਂ, ਇਹਨਾਂ ਪੰਜਾਬੀ ਤਹਿਰੀਕ ਲਈ ਬਹੁਤ ਕੁਰਬਾਨੀਆਂ ਦਿੱਤੀਆਂ, ਇਹਨਾਂ ਅਜ਼ੀਅਤਾਂ ਬਰਦਾਸ਼ਤ ਕੀਤੀਆਂ, ਤਾਨੇ ਮਿਹਨੇ ਬਰਦਾਸ਼ਤ ਕੀਤੇ, ਤਸ਼ੱਦਦ ਵੀ ਬਰਦਾਸ਼ਤ ਕੀਤਾ, ਔਰ ਸਰਕਾਰਾਂ ਨਾਲ ਮੱਥਾ ਵੀ ਲਾਇਆ। ਹਰ ਦੌਰ ਦੇ ਵਿੱਚ ਭਗਤ ਸਿੰਘ ਦੀ ਸੋਚ ਨੂੰ ਜ਼ਿੰਦਾ ਰੱਖਣ ਵਾਲਾ ਕੋਈ ਇੱਕ ਸ਼ਖਸ ਵੀ ਜ਼ਿੰਦਾ ਹੋਵੇ ਤੇ ਉਸ ਖਿੱਤੇ ਦਾ ਵਰਸਾ ਜ਼ਿੰਦਾ ਰਹਿੰਦਾ ਹੈ। ਤੇ ਸਾਡੇ ਅਹਿਦ ਦੇ ਵਿੱਚ ਆਪਣੇ ਖਿੱਤੇ ਦੇ ਵਰਸੇ ਨੂੰ ਜ਼ਿੰਦਾ ਰੱਖਣ ਵਾਲੇ ਜਨਾਬ ਇਲਿਆਸ ਘੁੰਮਣ ਸਾਹਿਬ, ਜਿਨ੍ਹਾਂ ਨੇ ਪੰਜਾਬੀ ਤਹਿਰੀਕ ਦਾ ਝੰਡਾ ਚੁੱਕਿਆ, ਉਹ ਅੱਜ ਦੇ ਸਾਡੇ ਮੁੱਖ ਪ੍ਰਾਹੁਣੇ ਵੀ ਨੇ, ਸਾਡੇ ਲੀਡਰ ਵੀ ਨੇ, ਸ਼ੌਰੀ ਜਿਹੜੇ ਨੇ ਸਾਡੀ ਰਾਹਨੁਮਾਈ ਕਰਨ ਵਾਲੇ ਵੀ ਨੇ, ਤੇ ਜਨਾਬ ਇਲਿਆਸ ਘੁੰਮਣ ਸਾਹਿਬ। जनाब नदीम रज़ा जी, बहुत शुक्रिया। मैं हमेशा मुदस्सर इकबाल भट्ट और पंजाबी मीडिया ग्रुप, पंजाब हाउस का, भलेखे का ते होर कई अखबारां जिहदा एक एडिटर पंजाबी का मियाँ साहब भी आ गया, ते इन्हां दा बड़ा ही शुक्रगुजार हाँ। ये पंजाबी की हाज़री हर रंग विच लांदे रहिंदे ने। ऐ असल गल है कि बारिश की एक एक कणी पैंदी रवे तो पत्थर विच भी मोरी हो जाती है। ये ज़हन नशीन रखो। गल उदों मुकदी है जदों असीं अपने
ਵਡਕਿਆਂ ਦੀ ਯਾਦ ਭੁਲਾ ਦਿੰਦੇ ਆ। ਔਰ ਇਹ ਤਾਰੀਖ ਵੀ ਕਹਿੰਦੀ ਹੈ ਕਿ ਜਦੋਂ ਤੁਸੀਂ ਤਾਰੀਖ ਨੂੰ ਭੁੱਲਦੇ ਹੋ ਤਾਂ ਤਾਰੀਖ ਤੁਹਾਨੂੰ ਭੁਲਾ ਕੇ ਰੱਖ ਦਿੰਦੀ ਹੈ। ਯਾਦ ਰੱਖਣਾ ਚਾਹੀਦਾ ਹੈ ਕਿ ਭਗਤ ਸਿੰਘ ਹੈ ਕੀ ਸੀ। ਭਗਤ ਸਿੰਘ ਇੱਥੇ ਦਾ ਹੀ ਫੈਸਲਾਬਾਦ, ਲੈਲਪੁਰ ਕਹਿ ਲਓ, ਜੜ੍ਹਾਂਵਾਲਾ ਦਾ ਇੱਕ ਪਿੰਡ ਬੰਗੇ, ਉਹਦੇ ਵਿੱਚ ਉਹਦਾ ਜਨਮ ਹੋਇਆ। ਔਰ 1906 ਦੇ ਵਿੱਚ ਬਹੁਤ ਹੀ ਇੱਕ ਕਹਿ ਲਓ ਕਿ ਕੋਈ ਵਿਰਲਾ ਘਰ ਹੁੰਦਾ ਹੈ ਜਿਹਦੇ ਵਿੱਚ ਸੋਚ ਵੀ ਨਾਲ ਜੰਮੀ ਹੁੰਦੀ ਹੈ। ਇਸ ਘਰ ਦੇ ਵਿੱਚ ਸ਼ੁਰੂ ਤੋਂ ਹੀ, ਯਾਨੀ ਭਗਤ ਸਿੰਘ ਤੋਂ ਪਹਿਲਾਂ ਵੀ ਸਵਰਨ ਸਿੰਘ ਮੌਜੂਦ ਸੀ, ਉਹਦਾ ਚਾਚਾ, ਜਿਹਨੂੰ ਲੋਕ ਜਨੂਨੀ ਤੇ ਪਾਗਲ ਪਿੰਡ ਦੇ ਸਮਝਦੇ ਸਨ ਕਿ ਯਾਰ ਇਹ ਲੋਕ ਤੇ ਆਪਣੇ ਆਪਣੇ ਫਸਲਾਂ ਬਣਾ ਰਹੇ ਹੁੰਦੇ ਨੇ, ਕੋ ਵੱਢ ਰਿਹਾ, ਕੋ ਵੰਡ ਰਿਹਾ, ਤੇ ਬੈਠਾ ਉੱਤੇ ਵੀ ਕਿਤਾਬਾਂ ਲਿਖ ਰਿਹਾ, ਤੇ ਅਜੀਬੋ ਗਰੀਬ ਉਹਦੀਆਂ ਗੱਲਾਂ ਕਿ ਇਨਸਾਨਾਂ ਨੂੰ ਬਰਾਬਰ ਹੋਣਾ ਚਾਹੀਦਾ ਹੈ, ਕਿਸਾਨਾਂ ਦੇ ਮਸਲੇ ਹੱਲ ਕਰੋ। ਯਾਨੀ ਪਗੜੀ ਚ ਸੰਭਾਲ ਜੱਟਾਂ ਵਾਲੀ ਤਹਿਰੀਕ ਦਾ ਉਹ ਪੂਰੇ ਹਿੰਦੁਸਤਾਨ ਦਾ ਉਹ ਲੀਡਰ ਸੀ। ਉਹ ਇਹ ਸਮਝੋ ਕਿ ਇੱਕ ਘਰ ਦੇ ਵਿੱਚ ਇੱਕ ਬੱਚੇ ਦੀ ਤਰਬੀਅਤ ਦਾ ਬੰਦੋਬਸਤ ਹੋ ਗਿਆ। ਫਿਰ ਜਦੋਂ ਉਹ ਲਾਹੌਰ ਵਿੱਚ ਆਉਂਦਾ ਹੈ ਤੇ ਲਾਹੌਰ ਦੇ ਵਿੱਚ ਜਿਸ ਵੀ ਕਾਲਜ, ਜਿਹਨੂੰ ਅੱਜ ਕੱਲ੍ਹ ਅਸੀਂ ਇਸਲਾਮੀਆ ਕਾਲਜ ਕਹਿੰਦੇ ਆ, ਸਿਵਲ ਲਾਈਨ, ਇੰਦਵਾਂ ਦਾ ਬੇਸਿਕਲੀ ਕਾਲਜ ਹੈ। ਤੁਸੀਂ ਸਾਹਮਣੇ ਸੇ ਬੂਹੇ ਅੱਗੇ ਖਲੋ ਕੇ ਵੇਖੋ ਤਾਂ ਤੁਹਾਨੂੰ ਉਹ ਸਾਰੀਆਂ ਬਿਲਡਿੰਗਾਂ ਇੰਦਵਾਂ ਦੇ ਮੰਦਿਰ ਨਜ਼ਰ ਆਉਣਗੀਆਂ, ਉਹਦੇ ਜਿਹੜੇ ਮਨਾਰ ਨੇ। ਉਹ ਲਾਲਾ ਲਾਜਪਤ ਰਾਏ ਉਹਦੇ ਮੰਨਣ ਵਾਲਿਆਂ ਵਿੱਚੋਂ ਸੀ। ਅਸੀਂ ਅਮੂਮਨ ਜਿਵੇਂ ਇਹਨੇ ਵੀ ਕਹਿ ਦਿੱਤਾ ਆਪਣਾ ਕਲਿਆਣ ਸਿੰਘ ਨੇ ਕਿ ਉਹ ਸੁਰਹਾ ਸੀ, ਉਹਦੇ ਕਈ ਜ਼ਿੰਦਗੀ ਦੇ ਪਹਿਲੂ ਸਨ। ਇੱਕ ਤੇ ਉਹ ਕਿਸਾਨ ਲਹਿਰ ਦਾ ਵੀ ਓਨਾ ਹੀ ਹਮਦਰਦ ਸੀ। ਦੂਜੇ ਪਾਸੇ ਜਦੋਂ ਇਹ ਸ਼ੁਰੂ ਹੋਈ ਆਜ਼ਾਦੀ ਲਹਿਰ ਤੇ ਲਾਲਾ ਲਾਜਪਤ ਰਾਏ, ਤੇ 1928 ਵਿੱਚ ਕਿੰਨੇ ਉਹਦੀ ਜ਼ਿੰਦਗੀ ਦਾ ਰੋਹ ਬਦਲ ਦਿੱਤਾ ਕਿ ਉਹਨੂੰ ਕਤਲ ਕਰ ਦਿੱਤਾ ਗਿਆ। ਔਰ ਇਹਨੂੰ ਸ਼ੱਕ ਸੀ ਕਿ ਜਿਵੇਂ ਏਜੰਸੀਆਂ ਕਰਦੀਆਂ ਨੇ ਨਾ ਕਿ ਅੱਜ ਕੱਲ੍ਹ ਮਿਸਿੰਗ ਪਰਸਨ ਹੋ ਜਾਂਦਾ, ਉਦੋਂ ਵੀ ਇਹ ਚੱਕਰ ਸੀ। ਔਰ ਜਿਸ ਫੌਜੀ ਜਾਂ ਜਿਸ ਪੁਲਿਸ ਅਫਸਰ ਨੂੰ ਉਹ ਮਾਰਨਾ ਚਾਹੁੰਦਾ ਸੀ, ਉਹਦੇ ਭੁਲੇਖੇ ਵਿੱਚ ਮਾਰ ਉਹਨੇ ਦੂਜਾ ਹੀ ਦਿੱਤਾ ਸੀ। ਲੇਕਿਨ ਫਿਰ ਵੀ ਮੈਂ ਸਮਝਣਾ ਕਿ ਉਹਨਾਂ ਆਪਣਾ ਹੱਕ ਅਦਾ ਕਰ ਦਿੱਤਾ ਸੀ। ਫਿਰ ਇੱਕ ਹੋਰ ਗੱਲ ਸਮਝਣੀ ਚਾਹੀਦੀ ਹੈ, ਪੰਜਾਬ ਨਾਲ ਸ਼ੁਰੂ ਤੋਂ ਹੀ ਵਿਤਕਰਾ ਰਿਹਾ। ਜਿਹੜਾ ਭਗਤ ਸਿੰਘ ਸੀ, ਮੰਨਣ ਵਾਲਾ ਕਿਹਦਾ ਸੀ ਉਹ? ਇੱਕ ਤਾਂ ਮੈਂ ਤੁਹਾਨੂੰ ਇਹ ਬੰਦਾ ਦੱਸ ਦਿੱਤਾ ਕਿ ਲਾਲਾ ਲਾਜਪਤ ਰਾਏ, ਲੇਕਿਨ ਇਸ ਤੋਂ ਵੀ ਪਹਿਲਾਂ ਇੱਕ ਹੋਰ ਪੰਜਾਬੀ ਨੈਸ਼ਨਲਿਸਟ ਦਾ ਮੰਨਣ ਵਾਲਾ ਸੀ, ਉਹ ਸੀ ਕਰਤਾਰ ਸਿੰਘ ਸਰਾਭਾ। ਕਰਤਾਰ ਸਿੰਘ ਸਰਾਭਾ ਇੱਕ ਐਸੀ ਸ਼ਖਸੀਅਤ ਹੈ, ਅੱਗੋਂ ਤੋਂ ਉਹਦਾ ਵੀ ਬਰਸਾ ਬਾਸਾਂ ਦਿਨ ਮਨਾਣਾ ਕਰਨਾ ਹੈ। ਉਹ ਵੀ ਇਸੇ ਸੈਂਟਰਲ ਜੇਲ੍ਹ ਵਿੱਚ ਉਹਨੂੰ ਵੀ ਫਾਇਲ ਲਾਇਆ ਗਿਆ ਸੀ। ਔਰ ਉਮਰ ਕਿੰਨੀ ਸੀ? ਸਿਰਫ 19 ਸਾਲ। 19 ਸਾਲ ਦੀ ਉਮਰ 'ਚ ਉਹਨੇ ਸ਼ਹੀਦੀ ਹਾਸਲ ਕਰ ਲਈ। ਤੇ ਕੁਰਬਾਨੀ ਉਸ ਬੰਦੇ ਦੀ ਦੇਖੋ, ਜਿਹਨੂੰ ਜਿਹੜਾ ਹੈ ਭਗਤ ਸਿੰਘ ਆਪਣਾ ਗੁਰੂ ਇਸ ਤਹਿਰੀਕ ਦੇ ਵਾਲੇ ਨਾਲ ਸਮਝਦਾ ਸੀ। ਮੈਂ ਚੂੰਕਿ ਇਹਨਾਂ ਸਾਰੇ ਹੀ ਜਿੰਨੇ ਵੀ ਸੂਰਮੇ ਨੇ ਉਹਨਾਂ ਦੀ ਮੈਨੂੰ ਦਿਲੀ ਮੁਹੱਬਤ ਹੈ, ਭਾਵੇਂ ਹਿੰਦੂ ਹੈ, ਭਾਵੇਂ ਸਿੱਖ ਹੈ, ਭਾਵੇਂ ਮੁਸਲਮਾਨ ਹੈ। ਮੈਂ ਜਦੋਂ ਕੈਲੀਫੋਰਨੀਆ ਗਿਆ ਸਾਂ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਮੇਜ਼ਬਾਨ ਨੂੰ ਕਿਹਾ ਸੀ ਕਿ ਕਰਤਾਰ ਸਿੰਘ ਸਰਾਭਾ ਜਿੱਥੇ ਰਹਿੰਦਾ ਸੀ ਉਹ ਮੈਨੂੰ ਜਗ੍ਹਾ ਵਹਾ ਦਿਓ। ਉਹ ਸਾਡੇ ਜਿਹਾ ਜਨੂਨੀ ਸੀ ਉਹ, ਯਾਨੀ ਉਹ ਅਖਬਾਰ ਕੱਟਦਾ ਸੀ। ਦੇਖੋ ਉਹਦਾ ਜਨੂਨ ਵੇਖੋ ਕਿ ਉਸ ਵੇਲੇ ਇੱਕ ਬੰਦਾ ਅਮਰੀਕਾ ਵਿੱਚ ਸੈਟਲ ਹੈ, ਇੱਕ ਬੰਦਾ ਅਮਰੀਕਾ ਵਿੱਚ ਸੈਟਲ ਹੈ। ਇਹ ਮੈਂ ਗੱਲ ਪਿਆ ਕਰਨਾ 1910, 1908, 1909 ਦੀ ਗੱਲ ਪਿਆ ਕਰਨਾ। ਉਹਨਾਂ ਸੋਚਿਆ ਉੱਥੇ ਬਾਹਰ ਬੈਠੇ ਆ, ਇੱਥੇ ਇਹ ਤਸਵਰ ਇੰਨਾ ਨਹੀਂ ਸੀ। ਇੱਥੇ ਅੰਗਰੇਜ਼ ਨੂੰ ਇੰਜ ਜਿਵੇਂ ਹੁੰਦਾ ਨਾ ਕਿ ਐਡਾ ਉੱਚਾ ਸਮਝਦੇ ਹੋ ਕਿ ਪੱਗ ਤੁਹਾਡੀ ਪਿਛਾਂ ਡਿੱਗ ਜਾਏ, ਇੰਜ ਤੁਸੀਂ ਸਮਝਦੇ ਸੋ ਕਿ ਤਸਵਰ ਹਿੰਦੁਸਤਾਨੀ ਬੰਦਾ ਨਹੀਂ ਸੀ ਕਰ ਸਕਦਾ ਕਿ ਅੰਗਰੇਜ਼ਾਂ ਦੇ ਖਿਲਾਫ ਵੀ ਲੜਿਆ ਜਾ ਸਕਦਾ। ਇੱਕ ਐਸੀ ਸਰਕਾਰ ਜਿਹਦੀ ਜਿਹੜੀ ਇਹ ਜਗ੍ਹਾ ਜਾਂ ਸਲਤਨਤ ਉੱਤੇ ਕਦੇ ਸੂਰਜ ਨਹੀਂ ਡੁੱਬਦਾ, ਯਾਨੀ ਪੌਣੀ ਦੁਨੀਆ ਉੱਤੇ ਅੰਗਰੇਜ਼ ਕਾਬਜ਼ ਹੈ। ਕਿਸੇ ਇੱਕ ਹਿੱਤੇ ਉੱਤੇ ਕੋਈ ਨਾ ਕੋਈ ਸੂਰਜ ਉਹਦੀ ਚੜਿਆ ਹੀ ਰਹਿੰਦਾ ਹੈ। ਏਡੀ ਵੱਡੀ ਤਾਕਤ ਨੂੰ ਲਲਕਾਰਨ ਵਾਲੇ ਬੰਦੇ ਪੰਜਾਬੀ ਸਨ। ਔਰ ਇਹਨਾਂ ਵਿਚਾਰਿਆਂ ਕੀਤਾ ਕੀ? ਇਹਨਾਂ ਪਹਿਲਾਂ ਉੱਥੇ ਤਹਿਰੀਕ ਚਲਾਈ, ਆਪਣੇ ਜੇ ਹੋਰ ਬੰਦੇ ਤੇ ਬੀਬੀਆਂ ਇਕੱਠੀਆਂ ਕੀਤੀਆਂ, ਜਿਹਦੇ ਵਿੱਚ ਜਿਹੜਾ ਹੋਰ ਵੀ ਯਾਨੀ ਬੜੀਆਂ ਸ਼ਖਸੀਅਤਾਂ ਸ਼ਾਮਲ ਹੋਈਆਂ। ਉਹਨਾਂ ਆਪਣਾ ਜੋ ਜਮਾ ਜੋੜਿਆ ਸੀ ਨਾ ਉਹ ਇਕੱਠਾ ਕਰ ਲਿਆ। ਯਾਨੀ ਕਿਸੇ ਬੀਬੀ ਤੇ ਜ਼ੇਵਰ ਨੇ ਬੰਦੇ ਤੇ ਜੋ ਕਮਾਇਆ ਸੀ, ਉਹਨਾਂ ਇੱਕ ਜਹਾਜ਼ ਕਿਰਾਏ ਤੇ ਲਿਆ ਤੇ ਉਥੋਂ ਟੁਰ ਪਏ ਹਿੰਦੁਸਤਾਨ ਨੂੰ ਆਜ਼ਾਦ ਕਰਾਂ।
ਦੇਖੋ ਇਹਨਾਂ ਦੀ ਬਹਾਦਰੀ, ਦੇਖੋ ਕਿ ਹੈ ਕੀ ਸਨ। ਆਪਣਾ ਸਭ ਕੁਝ ਉਹਨਾਂ ਨੂੰ ਪਤਾ ਸੀ ਕਿ ਅਸੀਂ ਤਬਾਹ ਕਰਕੇ ਚੱਲੇ ਆ। ਇੱਥੇ ਆ ਕੇ ਉਹਨਾਂ ਜਿਹੜਾ ਫਿਰ ਇਹ ਅੰਗਰੇਜ਼ ਤਾਂ ਉਹਨੂੰ ਕਹਿੰਦੇ ਨੇ ਮਿਊਟਨੀ, ਅਸੀਂ ਕਹਿੰਦੇ ਆ ਆਜ਼ਾਦੀ ਤਹਿਰੀਕ, ਲੇਕਿਨ ਸਿੱਖ ਆਪਣਾ ਹੀ ਨਾਂ ਦਿੰਦੇ ਨੇ, ਉਹ ਗਦਰ ਲਹਿਰ ਕਹਿੰਦੇ ਨੇ। ਅਗਰ ਜੇ ਅਸੀਂ ਇਸ ਨਾਂ ਨੂੰ ਐਡਾ ਅੱਛਾ ਨਹੀਂ ਸਮਝਦੇ ਕਿ ਗਦਰ ਮਚਾਣਾ, ਲੇਕਿਨ ਉਹਨਾਂ ਨੂੰ ਸਿੱਖਾਂ ਦੀ ਤਾਰੀਖ ਵਿੱਚ ਗਦਰੀ ਬਾਬੇ ਇਹਨਾਂ ਨੂੰ ਕਿਹਾ ਜਾਂਦਾ, ਭਾਵੇਂ ਉਹ 19 ਸਾਲ ਦਾ ਹੀ ਸੀ। ਉਸ ਬੰਦੇ ਨੇ ਤਹਿਰੀਕ ਸ਼ੁਰੂ ਕੀਤੀ ਤੇ ਉਹਦਾ ਜਿਹੜਾ ਗਦਰ ਪਾਰਟੀ ਦਾ ਰਸਾਲਾ ਸੀ, ਜਿਹੜਾ ਇਹੀ ਜਿਸ ਤਰ੍ਹਾਂ ਅਸੀਂ ਰਵੇਲ ਕੱਢਿਆ, ਅਸੀਂ ਮੀਟੀ ਕੱਢਿਆ, ਅਸੀਂ ਸਾਥ ਕੱਢਿਆ, ਭੱਟ ਸਾਹਿਬ ਨੇ ਭਲੇਖਾ, ਪੋਸਟਮਾਰਟਮ, ਪੰਜਾਬੀ, ਪਤਾ ਨਹੀਂ ਕੀ ਕੀ ਲਾਈਨਾਂ ਲਾ ਦਿੱਤੀਆਂ। ਉਸ ਬੰਦੇ ਨੇ ਸ਼ਾਇਰੀ ਖੁਦ ਵੀ ਕਰਨੀ ਤੇ ਟਾਈਟਲ ਦੇ ਉੱਤੇ ਲਿਖਣਾ। ਤੇ ਉਹਦਾ ਸ਼ੇਰ ਕਹਿੰਦੇ ਨੇ ਕਿ ਭਗਤ ਸਿੰਘ ਅਕਸਰ ਦੁਹਰਾਉਂਦਾ ਹੁੰਦਾ ਸੀ। ਉਹਦੇ ਵਿੱਚ ਉਹਨੇ ਹਿੰਦ ਵਾਸੀਓ ਦਾ ਮਹੱਤਵ ਕੀਤਾ ਸੀ, ਸਾਰੇ ਉਦੋਂ ਸਾਰੇ ਹਿੰਦੁਸਤਾਨ ਨੂੰ ਸੀ, ਲੇਕਿਨ ਅਸੀਂ ਪੰਜਾਬ ਵਾਸੀਓ ਜਾਂ ਪੰਜਾਬੀ ਦਾ ਵਿੱਚ ਸ਼ਾਮਲ ਕਰਕੇ ਤੋਂ ਉਹਨੂੰ ਇਸ ਤਰ੍ਹਾਂ ਪੜਾਂਗੇ। ਜਿਹੜਾ ਭਗਤ ਸਿੰਘ ਦਾ ਪਸੰਦੀਦਾ ਨਜ਼ਮ ਹੈ, ਉਹਦੇ ਮੈਂ ਚੰਦ ਸ਼ੇਰ ਪੜ੍ਹ ਦੇਣਾ, ਤੁਹਾਨੂੰ ਪਤਾ ਲੱਗੇ ਕਿ ਇਹ ਲੋਕ ਉਸ ਵੇਲੇ ਕੀ ਸੋਚ ਰਹੇ ਸਨ। ਪੰਜਾਬ ਵਾਸੀਓ ਰੱਖਣਾ ਯਾਦ ਸਾਨੂੰ, ਯਾਨੀ ਉਹ ਬੱਚਾ ਹੈ, ਸਿਰਫ 17-18 ਸਾਲ ਦੀ ਉਮਰ ਕੀ ਹੁੰਦੀ ਹੈ, ਯਾਨੀ ਉੱਥੋਂ 16 ਸਾਲ ਦੀ ਉਮਰ ਵਿੱਚ ਚੱਲਿਆ, ਇੱਥੇ 2-3 ਸਾਲ ਜੱਦੋ ਜਹਿਦ ਕਰਦਾ ਰਿਹਾ, 19 ਸਾਲ ਵਿੱਚ ਫਾਹੇ ਲੱਗ ਗਿਆ। ਕਹਿ ਕੇ ਰਿਹਾ, ਔਰ ਜਿਹੜਾ ਬਾਰ-ਬਾਰ ਭਗਤ ਸਿੰਘ ਦੁਹਰਾਉਂਦਾ ਸੀ, ਪੰਜਾਬ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ। ਪੰਜਾਬ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਚੋਂ ਨਾ ਭੁਲਾ ਦੇਣਾ। ਖਾਤਰ ਵਤਨ ਦੀ ਲਗੇ ਹਾਂ ਚੜਨ ਫਾਂਸੀ, ਖਾਤਰ ਵਤਨ ਦੀ ਲਗੇ ਹਾਂ ਚੜਨ ਫਾਂਸੀ, ਸਾਨੂੰ ਵੇਖ ਕੇ ਨਾ ਘਬਰਾ ਜਾਣਾ। ਯਾਨੀ ਇਹ ਜਜ਼ਬਾ ਉਹਨੇ ਭਰ ਦਿੱਤਾ ਸੀ ਆਪਣੇ ਆਉਣ ਵਾਲਿਆਂ ਵਿੱਚ। ਪੰਜਾਬ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ। ਖਾਤਰ ਵਤਨ ਦੀ ਲਗੇ ਹਾਂ ਚੜਨ ਫਾਂਸੀ, ਸਾਨੂੰ ਵੇਖ ਕੇ ਨਾ ਘਬਰਾ ਜਾਣਾ। ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ ਦਿਲੀ ਵਤਨ ਦਾ ਇਸ਼ਕ ਜਗਾ ਜਾਣਾ। ਯਾਨੀ ਇਹ ਕਹਿੰਦੇ ਸਨ ਕਿ ਇੱਕ ਐਸੇ ਮਿਸਰੇ ਸਨ ਜਿਹੜਾ ਭਗਤ ਸਿੰਘ ਆਖਰੀ ਦਮ ਵਿੱਚ, ਦੇਖੋ ਨਾ ਮੌਤ ਸਾਹਮਣੇ ਆ ਰਹੀ ਹੁੰਦੀ ਤੇ ਇਹਨਾਂ ਕੀਤਾ ਕੀ ਸੀ, ਇਹਨਾਂ ਕਿਹਾ ਭਾਈ ਇਹ ਸਾਡੀਆਂ ਅੱਖਾਂ ਕੇ ਕਾਲਾ ਜਿਹੜਾ ਮੰਦਾਸਾ ਚੜ੍ਹ ਦਿਓ ਨਾ ਚੜ੍ਹੋ, ਅਸੀਂ ਇਸੇ ਤਰ੍ਹਾਂ ਲਿਆਓ ਫਾਂਸੀ, ਅਸੀਂ ਚੁੰਮ ਕੇ ਗਲਾਂ ਚ ਪਾਵਾਂਗੇ। ਇਹ ਰਿਕਾਰਡ ਹੋਈ ਉਹਦੀ ਤਹਿਰੀਰ। ਸਿਰਫ ਇੰਨਾ ਹੀ ਨਹੀਂ, ਯਾਨੀ ਅਸੀਂ ਕਿਸੇ ਹੋਰ ਨੂੰ ਵੀ ਨਹੀਂ ਨੀਵਾ ਕਰਨਾ, ਜਿੰਨੇ ਨਾਲ ਹਿੰਦੂ ਵੀ ਸਨ, ਦੂਜੇ ਵੀ ਮਜ਼ਹਬਾਂ ਦੇ ਸਨ, ਯਾਨੀ ਉਹਨਾਂ ਦਾ ਨਾਮ ਲੈਣਾ ਵੀ ਸਾਡੇ ਲਈ ਬੜਾ ਹੀ ਜ਼ਰੂਰੀ ਹੈ। ਰਾਜਗੁਰੂ ਸੀ, ਸੁਖਦੇਵ ਸੀ, ਚੰਦਰ ਸ਼ੇਖਰ ਆਜ਼ਾਦ ਸੀ, ਇਹ ਬਚ ਗਿਆ ਸੀ, ਬਤੁਕੇਸ਼ਵਰ ਦੱਤ ਸੀ, ਇਹਨਾਂ ਸਾਰਿਆਂ ਦਾ ਹੀ ਇਹੀ ਰੋਲ ਸੀ। ਇਹਨਾਂ ਕਿਹਾ ਭਾਜੀ ਕੋਈ ਸੂਲੀ ਦਾ ਡਰ ਨਹੀਂ ਜੇ ਪੰਜਾਬੀ ਨੂੰ। ਕਾਇਦੇ ਆਜ਼ਮ ਨੇ ਕਿਹਾ ਕਿ ਅਸੀਂ ਲੜਨੇ ਇਹਨਾਂ ਦਾ ਮੁਕੱਦਮਾ। ਉਹਨਾਂ ਕਿਹਾ ਭਾਈ ਮੈਂ ਜਦੋਂ ਮੰਨਣਾ ਪਿਆ ਅਦਾਲਤ ਵਿੱਚ ਕਿ ਮੈਂ ਮਾਰਿਆ ਬੰਦਾ, ਮੈਨੂੰ ਲੋੜ ਹੀ ਕੋਈ ਨਹੀਂ। ਤੇ ਦੂਜੇ ਪਾਸੇ ਭੱਟ ਸਾਹਿਬ, ਦੂਜੀ ਬੜੀ ਹੀ ਅਹਿਮ ਗੱਲ ਹੈ ਕਿ ਇੱਕ ਪਾਸੇ ਇੱਥੇ ਕਾਇਦੇ ਆਜ਼ਮ ਦੀ ਅਜ਼ਮਤ 2 ਵਾਰੀ ਤੁਹਾਡੇ ਸਾਹਮਣੇ ਆਉਂਦੀ ਹੈ। ਇੱਕ ਤਾਂ ਉਹਨੇ ਤਕਸੀਮ ਦੇ ਵੇਲੇ ਕਿਹਾ ਸੀ, ਉਹਨਾਂ ਕਿਹਾ ਯਾਰ ਤੁਸੀਂ ਤਕਸੀਮ ਨਾ ਕਰੋ ਸਿੱਖੋ, ਅਸੀਂ ਲਾਹੌਰ ਨੂੰ ਮੁਸ਼ਤਰਕਾ ਦਾਰੁਲ ਹਕੂਮਤ ਬਣਾਉਣ ਤੱਕ ਤਿਆਰ ਆ। ਇਦੋਂ ਵੱਡੀ ਕੋਈ ਆਫਰ ਹੋ ਸਕਦੀ ਹੈ? ਦੇਖੋ ਪੰਜਾਬ ਨੂੰ ਬਚਾਉਣ ਦੀ ਆਖਰੀ ਕਹਿ ਲੋ ਹੱਦ ਤੱਕ ਕਾਇਦੇ ਆਜ਼ਮ ਗਿਆ, ਲੇਕਿਨ ਜ਼ਾਹਿਰ ਉਹ ਦੂਜੇ ਪਾਸਿਓਂ ਬਲੈਕਮੇਲ ਕਰਦੇ ਹਨ ਕਿ ਤੂੰ ਪਾਕਿਸਤਾਨ ਨਾ ਬਣਾ, ਨਹੀਂ ਤੇ ਅਸੀਂ ਤੇਰਾ ਪੰਜਾਬ ਵੰਡਣਾ। ਤੇ ਇੱਥੇ ਵੇਖੋ ਰੋਲ ਕਾਇਦੇ ਆਜ਼ਮ ਦਾ ਤੇ ਮਹਾਤਮਾ ਗਾਂਧੀ ਦਾ। ਹੁਣ ਰਿਹਾ ਕੀ ਕਿ ਹਰ ਅਖਬਾਰ, ਹਰ ਬੋਲੀ ਦਾ, ਹਿੰਦੀ ਨਹੀਂ, ਤਾਮਿਲ, ਅੰਗਰੇਜ਼ੀ, ਦੂਜੀਆਂ ਜਿੰਨੀਆਂ ਬੋਲੀਆਂ ਸਨ, ਹਰ ਇੱਕ ਦੀ ਕਈ ਮਹੀਨਿਆਂ ਤੱਕ ਟਾਈਟਲ ਸਟੋਰੀ ਭਗਤ ਸਿੰਘ ਬਣ ਗਿਆ। ਤੇ ਤੈਨੂੰ ਪਤਾ ਹੋਣਾ ਕਲਿਆਣ ਸਿੰਘ ਤੇ ਮਹਾਤਮਾ ਗਾਂਧੀ ਇੰਜ ਕੰਬਣਾ ਸ਼ੁਰੂ ਹੋ ਗਿਆ। ਉਹਨੇ ਕਹੇ ਤੇ ਸਾਰੀ ਲੀਡਰ ਹੀ ਪੰਜਾਬੀ ਲੈ ਚੱਲੇ ਨੇ। ਫਿਰ ਉਹ ਇਸ ਤਹਿਰੀਰ ਤੱਕ ਪਹੁੰਚੇ ਕਿ ਇਹਦਾ ਫਾਂਸੀ ਲੱਗਣਾ ਜ਼ਰੂਰੀ ਹੈ। ਔਰ ਇਹਦੀ ਇਹ ਵੀ ਗੱਲ ਸਹੀ ਹੈ ਕਿ ਫਾਂਸੀ ਦੀ ਤਰੀਕ 25 ਸੀ, ਲੇਕਿਨ ਚੂੰਕਿ ਗਲੀਆਂ ਦੇ ਵਿੱਚ ਇੰਨਾ ਇhtਜਾਜ ਹੋ ਰਿਹਾ ਸੀ, ਇੱਕ ਐਸਾ ਬੰਦਾ ਜਿਨੇ ਆਪਣੇ ਆਪ ਨੂੰ ਸਿੱਖ ਨਹੀਂ ਸੀ ਕਿਹਾ, ਉਹਨੇ ਕਿਹਾ ਮੈਂ ਪੂਰੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦਾ, ਜਦੋਂ ਸਾਰੇ ਮੁਸਲਮਾਨ ਵੀ ਸ਼ਾਮਲ ਨੇ, ਹਰ ਸ਼ੈ
ਮਜ਼ਹਬ ਸਾਰੇ ਸ਼ਾਮਲ ਨੇ, ਮੈਂ ਉਹਦਾ ਜਿਹੜਾ ਹੱਕ ਅਦਾ ਕਰਨਾ ਹੈ। ਤੇ ਉਸ ਵਜ੍ਹਾ ਨਾਲ ਜੋ ਤਹਿਰੀਕ ਨੂੰ ਇੱਕ ਜ਼ੋਰ ਮਿਲਿਆ, ਆਜ਼ਾਦੀ ਦੀ ਤਹਿਰੀਕ, ਯਾਨੀ ਅੰਗਰੇਜ਼ਾਂ ਕੋਲੋਂ ਇਸ ਮੁਲਕ ਨੂੰ ਆਜ਼ਾਦ ਕਰਾਉਣ ਦੀ ਤਹਿਰੀਕ, ਉਹ ਹਰ ਘਰ ਦਾ ਹਿੱਸਾ ਬਣ ਗਈ, ਹਰ ਘਰ ਦਾ। ਹੁਣ ਕੋਈ ਭਾਵੇਂ ਕੀ ਮਰਜ਼ੀ ਕਵੇ ਕਿ ਪੰਜਾਬੀਆਂ ਕਦੇ ਕੋਸ਼ਿਸ਼ ਨਹੀਂ ਕੀਤੀ, ਨਹੀਂ, ਤੁਹਾਡੇ ਲਈ ਮੈਂ ਕਹਿੰਦਾ ਇੱਕ ਭਗਤ ਸਿੰਘ ਹੀ ਕਾਫੀ ਹੈ, ਜਿਨਨੇ ਇਸ ਤਹਿਰੀਕ ਨੂੰ ਆਜ਼ਾਦੀ, ਸਿੱਖਾਂ ਆਪਣਾ ਅੰਗਰੇਜ਼ਾਂ ਕੋਲ ਆਜ਼ਾਦ ਹੋਣ ਦੀ ਜਿਹੜੀ ਸੋਚ ਹੈ, ਪਹਿਲਾਂ ਸਰਾਭੇ ਨੇ ਚਲਾਈ, ਫਿਰ ਭਗਤ ਸਿੰਘ ਨੇ ਚਲਾਈ। ਤੇ ਭਗਤ ਸਿੰਘ ਨੂੰ ਕੌਣ ਜੇਲੇ ਮਿਲਣ ਆਇਆ? ਜਿਹਦਾ ਇਹਨੇ ਨਾਂ ਲਿਆ ਰਾਮ ਮੁਹੰਮਦ ਸਿੰਘ, ਯਾਨੀ ਊਧਮ ਸਿੰਘ ਆਇਆ ਉਹਨੂੰ ਮਿਲਣ। ਦੇਖੋ ਇਹਨਾਂ ਤਿੰਨਾਂ ਦਾ ਜੋੜ ਕਿਵੇਂ ਜੁੜਦਾ ਜਾਂਦਾ ਪਿਆ। ਇਹ ਲੋ ਪਿਆ ਲੈਂਦਾ ਸਰਾਭੇ ਕੋਲੋਂ, ਸਰਾਭੇ ਕੋਲੋਂ ਭਗਤ ਸਿੰਘ, ਭਗਤ ਸਿੰਘ ਤੋਂ ਊਧਮ ਸਿੰਘ। ਪੰਜਾਬੀਆਂ ਹਰ ਦੌਰ ਵਿੱਚ ਲੀਡ ਕੀਤਾ ਆਪਣੀ ਕੌਮ ਨੂੰ। 25 ਤਰੀਕ ਹੋ ਚੁੱਕੀ ਤੇ ਪੂਰਾ ਹਿੰਦੁਸਤਾਨ ਸੌਂ ਹੀ ਨਹੀਂ ਰਿਹਾ ਬਾਹਰ, ਸੜਕਾਂ ਉੱਤੇ ਹਾਜ਼ਰ ਨੇ ਮੁਸਲਮਾਨ ਵੀ, ਸਿੱਖ ਵੀ, ਹਿੰਦੂ ਵੀ। ਤੇ ਅੰਗਰੇਜ਼ਾਂ ਕੀ ਕੀਤਾ, ਉਹਨਾਂ ਕਿਹਾ ਇਹਨੂੰ ਪਹਿਲਾਂ ਫਾਂਸੀ ਦਿਓ, ਔਰ ਹੋਇਆ ਵੀ ਇਸੇ ਤਰ੍ਹਾਂ। ਔਰ ਇਹਨੂੰ ਰਾਤ ਦੇ ਟਾਈਮ ਡੇਟ ਬਦਲ ਕੇ ਇਹਦੀ ਫਾਂਸੀ ਦਾ, ਔਰ ਇਹਨੂੰ ਜਾ ਕੇ ਦਰਿਆ ਸਤਲੁਜ ਵਿੱਚ ਇਹਦੇ ਫੁੱਲ ਜਿਹੜੇ ਸੁੱਟੇ ਗਏ, ਯਾਨੀ ਜਿਹੜੇ ਅੱਗ ਲਾ ਕੇ ਫਿਰ ਜਿਹੜਾ ਹੁੰਦੀ ਹੈ ਨਾ ਰਾਖ, ਉਹਨੂੰ ਫੁੱਲ ਕਹਿੰਦੇ ਨੇ ਸਿੱਖ ਆਪਣੇ ਮਜ਼ਹਬ ਵਿੱਚ, ਵਾਡੀਆਂ ਹੋਣ ਜਾਂ ਜੋ ਵੀ ਹੋਵੇ। ਇਸ ਤਰ੍ਹਾਂ ਇੱਥੇ ਦੀ ਤਹਿਰੀਕਾਂ ਨੂੰ ਰੋਕਣ ਲਈ ਪੰਜਾਬੀਆਂ ਉੱਤੇ ਜ਼ੁਲਮ ਹੋਏ। ਬਸ ਮੈਂ ਤੁਹਾਡੀ ਅਜ਼ਮਤ ਨੂੰ ਇਸ ਲਈ ਸਲਾਮ ਪਿਆ ਕਰਨਾ ਕਿ ਤੁਸੀਂ ਬਾਰ-ਬਾਰ ਸਾਨੂੰ ਮੌਕਾ ਪੇ ਦਿੰਦੇ ਹੋ ਆਪਣੇ ਇਹਨਾਂ ਬੱਚਿਆਂ ਨੂੰ, ਆਪਣੇ ਇਹਨਾਂ ਭਰਾਵਾਂ ਨੂੰ, ਔਰ ਆਪਸ ਵਿੱਚ ਅਸੀਂ ਇੱਕ ਦੂਜੇ ਕੋਲੋਂ ਵੀ ਸਿੱਖਨੇ ਆ ਇਹ ਗੱਲਾਂ ਸਾਂਝੀਆਂ ਕਰਨ ਦਾ। ਇਹ ਇੱਕ ਐਸੀ ਅਜ਼ੀਮ ਕਹਿ ਲਓ ਕਿ ਤੁਸੀਂ ਤਹਿਰੀਕ ਸ਼ੁਰੂ ਕੀਤੀ ਹੈ ਕਿ ਜਿਹੜਾ ਮੈਂ ਤੁਹਾਨੂੰ ਇੱਕ ਆਈਡੀਆ ਦਿੱਤਾ ਸੀ ਕਿ ਅਸਾਂ ਪੰਜਾਬੀ ਦੀ ਹਿਸਟਰੀ ਦਾ ਇੱਕ ਦਿਨ ਵੀ ਮਿਸ ਅਗੂ ਨਹੀਂ ਕਰਨਾ। ਤੁਸੀਂ ਆਪਣੇ ਮੀਡੀਆ ਰਹੀ, ਆਪਣੇ ਚੈਨਲ ਰਹੀ, ਤੁਸੀਂ ਆਪਣੇ ਅਖਬਾਰਾਂ ਰਹੀ, ਜਿਸ ਤਰ੍ਹਾਂ ਇਹ ਇਸ ਕਮਰੇ ਵਿੱਚ ਜਿਹਦਾ ਨਾਂ ਇੰਤਹਾਈ ਖੂਬਸੂਰਤ ਤੁਸੀਂ ਗੁਰੂ ਨਾਨਕ ਦੇਵ ਐਡੀਟੋਰੀਅਮ ਰੱਖਿਆ, ਮਹਿਫਲ ਹੁੰਦੀ ਏ, ਤੇ ਫਿਰ ਪੂਰੀ ਦੁਨੀਆ 'ਚ ਤੁਸੀਂ ਫੈਲਾ ਕੇ ਹੱਕ ਅਦਾ ਕਰ ਦਿੰਦੇ ਹੋ। ਭਗਤ ਸਿੰਘ ਵੀ ਸਾਡੀ ਸਿਰਫ ਸਲਾਮੀ ਨਹੀਂ, ਸਾਂਝੀ ਸਲਾਮੀ ਦਾ ਹੱਕਦਾਰ ਹੈ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਮੀਆਂ ਸਾਹਿਬ ਨੂੰ ਪਾਉਣਾ ਪਏਗਾ। ਨਹੀਂ ਉੱਤੇ ਬਹਿ ਕੇ ਆਓ ਨਾ, ਉੱਥੇ ਬਹਿ ਕੇ ਬਕਾਇਦਾ ਤੁਰ ਕੇ ਆਓਗੇ। ਅੱਛਾ, ਕੁਝ ਮਿਸਰੇ ਨੇ ਸ਼ਿਵ ਕੁਮਾਰ ਬਟਾਲਵੀ ਦੇ, ਉਹ ਜਦੋਂ ਗੱਲ ਕਰ ਰਹੇ ਸਨ ਘੁੰਮਣ ਸਾਹਿਬ, ਉਹ ਮੇਰੇ ਜ਼ਿਹਨ 'ਚ ਆ ਰਹੇ ਸਨ। ਅਸਾਂ ਤਾਂ ਜੋਬਨ ਰੁੱਤੇ ਮਰਨਾ, ਅਸਾਂ ਤਾਂ ਜੋਬਨ ਰੁੱਤੇ ਮਰਨਾ, ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ, ਜੋਬਨ ਰੁੱਤੇ ਆਸ਼ਿਕ ਮਰਦੇ ਜਾਂ ਕੋਈ ਕਰਮਾਂ ਵਾਲਾ। ਤੇ ਉਹ ਕਰਤਾਰ ਸਿੰਘ ਸਰਾਭਾ ਹੋਵੇ, ਭਗਤ ਸਿੰਘ ਹੋਵੇ, ਰਾਜਗੁਰੂ ਹੋਵੇ, ਜਾਂ ਦੂਜੇ ਲੋਕ ਹੈ ਜਿੰਨੇ ਵੀ ਜਿਨ੍ਹਾਂ ਦਾ ਜ਼ਿਕਰ ਹੋਇਆ, ਸਾਰੇ ਜੋਬਨ ਰੁੱਤੇ ਮਰੇ, ਸ਼ਹੀਦ ਹੋਏ। ਇਸ ਕਹਾਣੀ ਦੇ ਨਾਲ ਇੱਕ ਛੋਟਾ ਜਿਹਾ ਵਾਕਿਆ ਹੋਰ ਵੀ ਜੁੜਿਆ, ਜਿਹੜਾ ਜਿਸ ਵਕਤ ਇਹਨਾਂ ਤਿੰਨਾਂ ਸ਼ਹੀਦਾਂ ਨੂੰ ਫਾਂਸੀ ਦਿੱਤੀ ਗਈ ਤੇ ਜਿਹੜਾ ਉਸ ਵਕਤ ਮੈਜਿਸਟ੍ਰੇਟ ਸੀ ਉਹਨੇ ਇਨਕਾਰ ਕਰ ਦਿੱਤਾ ਸੀ ਮੈਜਿਸਟ੍ਰੇਟ ਦੀ ਮੌਜੂਦਗੀ 'ਚ ਫਾਂਸੀ ਦਿੱਤੀ ਜਾਂਦੀ। ਅੱਛਾ, ਫਿਰ ਅੰਗਰੇਜ਼ ਸਰਕਾਰ ਨੇ ਇਜ਼ਾਜ਼ੀ ਮੈਜਿਸਟ੍ਰੇਟ ਬੁਲਵਾਇਆ। ਉਹ ਹੈ ਇਸੇ ਤਰ੍ਹਾਂ ਹੀ ਹੈ ਜੀ, ਉਹਦੀ ਮੌਜੂਦਗੀ ਦੇ ਵਿੱਚ ਫਾਂਸੀ ਦਿੱਤੀ ਗਈ। ਔਰ ਉਸ ਤੋਂ ਬਾਅਦ ਕੁਦਰਤ ਨੇ ਇੰਤਕਾਮ ਲਿਆ ਕਿ ਜਿਸ ਜਗ੍ਹਾ ਤੇ ਫਾਂਸੀ ਘਾਟ ਸੀ ਉੱਥੇ ਹੀ ਉਹ ਕਤਲ ਕਰ ਦਿੱਤਾ ਗਿਆ। ਉਹ ਅਹਿਮਦ ਰਜ਼ਾ, ਨਵਾਬ ਅਹਿਮਦ ਰਜ਼ਾ ਕਸੂਰੀ ਦੇ ਵਾਲਿਦ ਸਾਹਿਬ ਸਨ, ਜਿਨ੍ਹਾਂ ਦਾ ਮੁਕੱਦਮਾ ਭੁੱਟੋ ਸਾਹਿਬ ਦੇ ਉੱਤੇ ਚੱਲਿਆ ਔਰ ਭੁੱਟੋ ਸਾਹਿਬ ਨੂੰ ਫਾਂਸੀ ਦਿੱਤੀ ਗਈ। ਬਹਰਹਾਲ ਹੁਣ ਆਪਣੇ ਬੜੇ ਸਿਰ ਕੱਢਵੇਂ ਆਗੂ, ਪੰਜਾਬੀ ਪ੍ਰਚਾਰਕ ਤੇ ਪੰਜਾਬੀ ਸਹਾਫਤ ਦਾ ਦੀਵਾ, ਬੱਟ ਸਾਹਿਬ ਤੋਂ ਦੀ ਲਾਅ ਲੈਣ ਵਾਲੇ ਜਨਾਬ ਮੀਆਂ ਸਾਹਿਬ ਨੂੰ ਦਾਵਤ ਦੇਵਾਂਗਾ ਕਿ ਉਹ ਆਣ। ਮੀਆਂ ਆਸਫ ਸਾਹਿਬ ਸਾਡਾ ਮੁਸਤਕਬਿਲ ਵੀ ਨੇ ਤੇ ਸਾਡਾ ਹਾਲ ਵੀ ਨੇ। ਅੱਛਾ, ਮੈਂ ਨਾ ਬਾਕੀ ਗੱਲ ਕਰਨ ਤੋਂ ਪਹਿਲੇ, ਮੈਂ ਲੇਟ ਜਿਹੜਾ ਹੋਇਆ ਉਹ ਦੋ ਵਜੂਹਾਤ ਸੀ। ਇੱਕ ਤੇ ਸੀਗੀਆਂ ਜਿਹੜੀਆਂ ਦੁੱਲੇ ਭੱਟੀ ਦੀ ਯਾਦਗਾਰ ਦੇ ਹਵਾਲੇ ਨਾਲ ਉਹ ਮੀਟਿੰਗ ਸੀ ਮੇਰੀ ਵਾਲ ਸਿਟੀ ਵਾਲਿਆਂ ਨਾਲ,
ਉਹ ਉਹਨਾਂ ਨੇ ਕਿਹਾ ਕਿ ਠੀਕ ਆ, ਅਸੀਂ ਜਿਹੜੇ ਮੁਕਾਮ ਤੇ ਫਾਂਸੀ ਦਿੱਤੀ ਗਈ ਸੀ ਉੱਥੇ ਵੀ ਬਕਾਇਦਾ ਦੁੱਲੇ ਭੱਟੀ ਦੇ ਹਵਾਲੇ ਨਾਲ ਇੱਕ ਛੋਟੀ ਜਿਹੀ ਯਾਦਗਾਰ ਬਣਾ ਦਿੰਦੇ ਆ, ਤੇ ਦੂਸਰਾ ਉਹਦੇ ਮਜ਼ਾਰ ਦੇ ਉੱਤੇ ਵੀ, ਪਰ ਉਹਦੇ ਲਈ ਅਗਲੇ ਹਫਤੇ ਹੁਣ ਮੀਟਿੰਗ ਦੁਬਾਰਾ ਹੋਏਗੀ ਤੇ ਉਹ ਫਾਈਨਲ ਸ਼ੇਪ ਉਹਨੂੰ ਕਹਿੰਦੇ ਜੀ ਦੇਾਂਗੇ ਤੇ ਆਪਾਂ ਨਾ ਇੱਥੇ ਸਰਕਾਰੀ ਤੌਰ ਦੇ ਉੱਤੇ ਕਰ ਲਾਂਗੇ। ਗਵਰਨਰ ਪੰਜਾਬ ਨੇ ਇਜਾਜ਼ਤ ਵੀ ਦਿੱਤੀ ਹੈ ਮਜ਼ਾਰ ਬਣਾਉਣ ਦੀ, ਉਹ ਵੀ ਹਾਂਜੀ ਜਿਹੜਾ ਹੈ ਨਾ ਤੇ ਨਹੀਂ, ਇਹ ਸਰਕਾਰੀ ਤੌਰ ਤੇ ਬਣਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਂਜੀ ਅੱਛਾ, ਹਾਂਜੀ ਕਾਗਜ਼ਾਤ ਦੀ ਲੋੜ ਉਹ ਵੀ ਬਿਲਕੁਲ ਯਾਨੀ ਆਲਰੇਡੀ ਹਾਂਜੀ ਸਰਕਾਰੀ ਤੌਰ ਤੇ ਦਿੱਤੀ। ਤੇ ਦੂਸਰਾ ਮੈਂ ਫਿਰ ਪਰੇ ਮੈਡਮ ਪ੍ਰਵੀਨ ਮਲਕ ਨਾਲ ਉਹ ਜਿਹੜਾ ਪਠਵਾਰੀ ਵਾਲਾ ਇਸ਼ੂ ਆ ਉਹਦਾ ਇੱਕ ਬਕਾਇਦਾ ਤੌਰ ਤੇ ਇੱਕ ਲੈਟਰ ਡਰਾਫਟ ਕਰਕੇ ਆਏ ਆ, ਜਿਹਦੇ ਵਿੱਚ ਉਹ ਮਰਦਮਸ਼ੁਮਾਰੀ ਵਾਲਿਆਂ ਤੋਂ ਉਹਨਾਂ ਨੇ ਜਵਾਬ ਮੰਗਿਆ ਕਿ ਤੁਸੀਂ ਕੌਣ ਹੁੰਦੇ ਹੋ ਕਿਸੇ ਵੀ ਲਹਿਜੇ ਨੂੰ ਜ਼ੁਬਾਨ ਦਾ ਦਰਜਾ ਦੇਣ ਵਾਲੇ। ਤੇ ਇਹ ਦਰਖਾਸਤ ਵੀ ਮੀਆਂ ਸਾਹਿਬ ਨੇ ਦਿੱਤੀ ਹੈ, ਇਹ ਤਾਰੀਖ 'ਚ ਯਾਦ ਰੱਖਣਾ। ਨਹੀਂ ਸਹੀ ਇਹ ਦੁੱਲੇ ਵਾਲੀ, ਹਾਂ ਦੁੱਲੇ ਭੱਟੀ ਦੇ ਯਾਦਗਾਰ ਦੇ ਹਵਾਲੇ ਨਾਲ ਮੈਂ ਹੀ ਬਕਾਇਦਾ ਉਹਨਾਂ ਨੂੰ ਲੈਟਰ ਜਾ ਕੇ ਦੇ ਗਿਆ ਸੀ। ਅੱਛਾ ਅੱਛਾ ਉਸ ਦਰਬਾਰ ਦੇ ਜਿਹੜੇ ਵਾਰਸ ਹੋਣਗੇ ਪਿੱਛੋਂ ਭੱਟੀ ਨਹੀਂ ਹੋਣਗੇ, ਨਾ ਬੱਟ ਹੋਣਗੇ, ਨਾ ਅੱਛਾ ਉਹਦੇ ਜਲੰਧਰੀ ਨਹੀਂ ਹੋਣਗੇ, ਜਾਂ ਮੀਆਂ ਸਾਹਿਬ ਹੀ ਆਪਣੇ। ਨਹੀਂ ਨਹੀਂ, ਉਹ ਮੈਂ ਉੱਥੇ ਬਕਾਇਦਾ ਤੌਰ ਤੇ ਜ਼ਾਹਿਰ ਭੱਟੀ ਸਾਹਿਬ ਦਾ ਨਾਮ ਦੇ ਕੇ ਆਇਆ ਵਾਂ। ਮੈਂ ਉੱਥੇ ਬਕਾਇਦਾ ਜ਼ਾਹਿਰ ਭੱਟੀ ਸਾਹਿਬ ਦਾ ਨਾਮ ਵੀ ਦੇ ਆਇਆ ਕਿ ਉਹ ਉਹਨਾਂ ਦੇ ਵੜਕੇ ਸੀਗੇ ਤੇ ਉਹਨਾਂ ਇਹ ਭੱਟੀਆਂ ਵੱਲੋਂ ਵੀ ਸਪੈਸ਼ਲੀ ਤੌਰ ਤੇ ਬਣਾ। ਅੱਛਾ ਅੱਛਾ ਹਾਂ, ਮੈਂ ਸਿਰਫ ਇਹਦੇ ਹਵਾਲੇ ਨਾਲ ਭਗਤ ਸਿੰਘ ਦੇ ਹਵਾਲੇ ਨਾਲ ਇੱਕੋ ਹੀ ਗੱਲ ਕਰਨੀ ਕਿ ਜਦੋਂ ਉਸ ਟਾਈਮ ਇੱਕ ਤਹਿਰੀਕ ਚੱਲ ਰਹੀ ਸੀ ਬੜੀ ਵੱਡੀ ਅੰਗਰੇਜ਼ਾਂ ਦੇ ਖਿਲਾਫ, ਤੇ ਉਹਦੀ ਜਦੋਂ ਸੁਲ੍ਹਾ ਆਪਸ ਚ ਮੁਆਹਿਦਾ ਹੋਇਆ ਅੰਗਰੇਜ਼ਾਂ ਦੇ ਨਾਲ ਵਾਇਸਰਾਏ ਨਾਲ, ਉਹਦੀ ਸ਼ਿਕ ਨੰਬਰ 2 ਸੀ ਜਿਹੜੇ ਕੈਦੀ ਸੀਗੇ ਉਹਨਾਂ ਦੀ ਰਿਹਾਈ ਦੇ ਹਵਾਲੇ ਨਾਲ ਕਿ ਸਾਰੇ ਕੈਦੀ ਆ ਜਿਹੜੇ ਉਹ ਰਿਹਾ ਕਰਤੇ ਜਾਣਗੇ। ਗਾਂਧੀ ਨੇ ਉਹਦੇ ਵਿੱਚ ਇੱਕ ਮਾਮੂਲੀ ਜਿਹਾ ਇਜ਼ਾਫਾ ਕਰਾਇਆ ਔਰ ਉਹ ਸੀਗਾ ਕਿ ਸਿਵਾਏ ਉਹਨਾਂ ਕੈਦੀਆਂ ਤੋਂ ਜਿਹੜੇ ਪੁਰ ਤਸ਼ੱਦਦ ਕਾਰਵਾਈਆਂ 'ਚ ਮੁਲਵਸ ਆ ਬਾਕੀ ਸਾਰੇ ਰਿਹਾ ਕਰਤੇ ਜਾਣਗੇ। ਔਰ ਉਹਦਾ ਮਕਸਦ ਇਹ ਸੀ ਕਿ ਕਿਤੇ ਭਗਤ ਸਿੰਘ ਇਹਦੀ ਆੜ ਦੇ ਵਿੱਚ ਰਿਹਾ ਨਾ ਹੋ ਜਾਵੇ। ਤੇ ਔਰ ਇਹ ਸਭ ਤੋਂ ਵੱਡਾ ਜ਼ਿੰਮੇਦਾਰ ਭਗਤ ਸਿੰਘ ਦੀ ਫਾਂਸੀ ਦਾ ਜਿਹੜਾ ਮੈਂ ਅੱਜ ਵੀ ਕਹਿੰਦਾ ਉਹ ਗਾਂਧੀ ਸੀ। ਔਰ ਉਸ ਟਾਈਮ ਭਗਤ ਸਿੰਘ ਨੂੰ ਬਚਾਉਣਾ ਕੋਈ ਇਸ਼ੂ ਹੀ ਨਹੀਂ ਸੀ ਜੇ ਉਹ ਸਿਰਫ ਇਹ ਇਜ਼ਾਫਾ ਨਾ ਕਰਵਾਉਂਦਾ ਵਿੱਚ ਉਸ ਮੁਆਹਦੇ ਦੇ। ਤੇ ਇਹ ਹਮੇਸ਼ਾ ਤੋਂ ਇੱਕ ਮੈਂ ਕਹਿੰਦਾ ਕਿ ਗੁਜਰਾਤੀ ਨੇ ਇੱਕ ਪੰਜਾਬੀ ਨੂੰ ਲੀਡਰ ਬਣਦੇ ਦੇਖਿਆ ਤੇ ਉਹਨੇ ਕਿਹਾ ਨਹੀਂ ਜੀ ਇਹ ਨਹੀਂ ਬਣਨ ਦੇਣਾ, ਤੇ ਉਹ ਇੱਕੋ ਹੀ ਮਸਲਾ ਸੀਗਾ। ਬਹਰਹਾਲ ਭਗਤ ਸਿੰਘ ਦਾ ਕਿਰਦਾਰ ਤੇ ਨਾਮ ਜਿਹੜਾ ਹੈ ਆ ਉਹ ਕਿਸੇ ਵੀ ਮੇਰੇ ਟ੍ਰਿਬਿਊਟ ਦਾ ਜਾਂ ਤਾਰੀਫ ਦਾ ਮੁਹਤਾਜ ਨਹੀਂ ਹੈ, ਔਰ ਨਾ ਹੀ ਅਸੀਂ ਆਪਣਾ ਫਰਜ਼ ਅਦਾ ਕਰਦੇ ਹਾਂ। ਸਾਡੇ ਉੱਤੇ ਕਰਜ਼ਾ ਜਿਹੜਾ ਅਸੀਂ ਅਦਾ ਕਰਦੇ ਉਹਨਾਂ ਦਾ ਨਾਂ ਲੈ ਕੇ, ਉਹਨਾਂ ਦਾ ਨਾਂ ਜਿਹੜਾ ਵਾ ਸਾਡੀ ਤਾਰੀਫ ਨਾਲ ਵੱਡਾ ਨਹੀਂ ਹੋ ਜਾਣਾ, ਪਰ ਬਹਰਹਾਲ ਸਾਡਾ ਕੱਦ ਜ਼ਰੂਰ ਉਹਨਾਂ ਦੀ ਵਜ੍ਹਾ ਤੋਂ ਉੱਚਾ ਹੁੰਦਾ ਵਾ ਤੇ ਉਹ ਅਸੀਂ ਹਮੇਸ਼ਾ ਉੱਚਾ ਕਰਦੇ ਰਵਾਂਗੇ।